USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਅਮਰੀਕਾ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 28 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, 60% ਤੱਕ ਇਹ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ ਕਰੋ ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ ਜੀ ਨੂੰ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਲਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਪਰਮਜੀਤ ਸਿੰਘ ਦਾਖਾ ਬਰਕਲੀ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ ਮਿਲਣ ਜਾ ਰਹੇ ਮਿਨਰਲ ਡੀਲ ਤੇ ਸਿਕਿਉਰਿਟੀ ਟਾਕਸ ਨੂੰ ਲੈ ਕੇ। ਇਸ ਤੋਂ ਪਹਿਲਾਂ ਜ਼ੈਲੈਂਸਕੀ ਹੁਣੀ ਬਾਈਪਾਰਟੀਸ਼ਨ ਸੈਨੇਟ ਡੈਲੀਗੇਸ਼ਨ ਜਿਹੜੀ ਆ ਉਹਨਾਂ ਨੂੰ ਮਿਲੇ ਹੈਗੇ ਆ, ਜਿਹਦੇ ਵਿੱਚ ਉਹਨਾਂ ਨੇ ਡਿਸਕਸ ਕੀਤਾ ਹੈਗਾ ਮਿਲਟਰੀ ਅਸਿਸਟੈਂਸ ਫॉर ਯੂਕਰੇਨ। ਤੇ ਇਸ ਸੰਬੰਧ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕਹਿ ਰਹੇ ਸੀ ਵੀ ਮੇਬੀ $500 ਬਿਲੀਅਨ ਜਾਂ $1 ਟ੍ਰਿਲੀਅਨ ਦਾ ਜੋ ਮਿਨਰਲਸ ਹੈਗੇ ਆ ਉਹ ਸਾਨੂੰ ਮਿਲਣਗੇ। ਹੁਣ ਉਹ ਕਹਿੰਦੇ ਵੀ ਹੋ ਸਕਦਾ ਉਹ ਉੱਥੇ ਉਨੀ ਵੱਡੀ ਗਿਣਤੀ 'ਚ ਹੈ ਨਹੀਂ ਜਿੰਨੀ 'ਚ ਅਸੀਂ ਸੋਚ ਰਹੇ ਸੀਗੇ, ਪਰ ਅੱਜ ਡੀਲ ਜ਼ਰੂਰ ਸਾਈਨ ਹੋਊਗੀ ਜਿਹਦੇ ਵਿੱਚ US ਦਾ ਐਕਸੈਸ ਹੋਊਗਾ ਯੂਕਰੇਨ ਦੇ ਮਿਨਰਲ ਰਿਸੋਰਸਸ ਦੇ ਲਈ ਫॉर ਇਨਵੈਸਟਮੈਂਟ। ਤੇ ਜੋ ਕੀਵ ਆ ਯੂਕਰੇਨ ਉਹਦੀ ਰਾਜਧਾਨੀ ਆ, ਉਹ ਸਿਕਿਉਰਿਟੀ ਗਰੰਟੀ ਇਹਦੇ ਵਿੱਚ ਜਿਹੜੀ ਮੰਗਣਗੇ। ਸੋ ਜਿਸ ਟਾਈਮ ਦੇ ਉੱਤੇ ਮੀਟਿੰਗ ਹੁੰਦੀ ਆ ਉਸ ਤੋਂ ਬਾਅਦ ਕੀ ਫਾਈਨਲ ਜਿਹੜੀ ਇਹਨਾਂ ਦੀ ਡੀਲ ਹੈਗੀ ਆ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਫਿਰ ਬਾਅਦ ਦੇ ਵਿੱਚ ਡਿਸਕਸ ਕਰਾਂਗੇ। ਨਹੀਂ, ਬਿਲਕੁਲ। ਸੋ ਇਕਨੋਮਿਕ ਐਗਰੀਮੈਂਟ ਦੋਨਾਂ ਮੁਲਕਾਂ ਦੇ ਦਰਮਿਆਨ ਹੋਊਗਾ, ਜਿਹੜਾ ਕਹਿੰਦੇ ਵੀ ਆਪਸ ਦੇ ਵਿੱਚ ਇਹਨਾਂ ਦੋਨਾਂ ਮੁਲਕਾਂ ਨੂੰ ਇੱਕ ਦੂਜੇ ਦੇ ਨਾਲ ਆਉਂਦੇ ਕਈ ਸਾਲਾਂ ਦੇ ਲਈ ਬੰਨ੍ਹ ਦੇਵੇਗਾ। ਇਹ ਜਿਹੜਾ ਫਾਈਨਲ ਵਰਜਨ ਆ, ਜਿਹੜਾ ਐਸੋਸੀਏਟ ਪ੍ਰੈਸ ਨੂੰ ਜਿਹੜਾ ਉਹ ਪ੍ਰਾਪਤ ਹੋਇਆ ਆ, ਉਹਨਾਂ ਨੇ ਜਿਹੜਾ ਦੱਸਿਆ ਵੀ ਕਹਿੰਦੇ US ਤੇ ਜਿਹੜਾ ਯੂਕਰੇਨ ਆ ਇਹ ਸਾਂਝੇ ਤੌਰ ਦੇ ਉੱਤੇ ਕੋ-ਓਨਡ ਤੇ ਜੁਆਇੰਟਲੀ ਮੈਨੇਜਡ ਇੱਕ ਇਨਵੈਸਟਮੈਂਟ ਫੰਡ ਉਸ ਨੂੰ ਜਿਹੜਾ ਉਸ ਦੀ ਜਿਹੜੀ ਦੇਖ ਰੇਖ ਕਰਨਗੇ, ਜਿਸ ਦੇ ਵਿੱਚ ਯੂਕਰੇਨ ਨੂੰ ਮੁੜ ਦੁਬਾਰਾ ਉਸਾਰਨ ਦੇ ਲਈ, ਰੀਕਨਸਟਰਕਸ਼ਨ ਦੇ ਲਈ ਜਿਹੜਾ ਕੰਮ ਕੀਤਾ ਜਾਵੇਗਾ। 3 ਸਾਲਾਂ ਤੋਂ ਲਗਾਤਾਰ ਲੜਾਈ ਦੇ ਵਿੱਚੋਂ ਲੰਘੇ ਯੂਕਰੇਨ ਦੇ ਹਾਲਤ ਕੰਸਟਰਕਸ਼ਨ ਦੇ ਮਾਮਲੇ 'ਚ ਇਨਫਰਾਸਟਰਕਚਰ ਢਾਂਚੇ ਦੇ ਮਾਮਲੇ ਵਿੱਚ ਖਾਸੇ ਮਾੜੇ ਬਣ ਚੁੱਕੇ ਨੇ। ਸੋ ਕਹਿੰਦੇ ਵੀ ਜਿਹੜੀ ਸਿਕਿਉਰਿਟੀ ਗਰੰਟੀਜ਼ ਦੀ ਹਰਜੋਤ ਸਿੰਘ ਜੀ ਤੁਸੀਂ ਗੱਲ ਕਰ ਰਹੇ ਆ ਵੀ ਯੂਕਰੇਨ ਨਾਟੋ ਦਾ ਹਿੱਸਾ ਤਾਂ ਸ਼ਾਇਦ ਇਹ ਨਹੀਂ ਬਣਾਉਣਗੇ, ਇਹ ਤਾਂ ਕਲੀਅਰ ਇਹਨਾਂ ਨੇ ਕਰ ਦਿੱਤਾ ਆ। ਇੱਥੋਂ ਤੱਕ ਵੀ ਜਿਹੜੇ US ਦੇ ਡਿਫੈਂਸ ਡਿਪਾਰਟਮੈਂਟ ਨੇ, ਪੀਟ ਹੈਗਸੈਥ ਆ, ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਹਿ ਦਿੱਤਾ ਵੀ ਜਿਹੜਾ ਇਲਾਕਾ ਚਲਾ ਗਿਆ ਸ਼ਾਇਦ ਉਹ ਤਾਂ ਵਾਪਸ ਆਪਾਂ ਨੂੰ ਹੁਣ ਨਾ ਮਿਲੇ। ਸੋ ਹੁਣ ਸਬਰ ਕਰਕੇ ਛੋਟੇ ਇਲਾਕੇ ਦੇ ਨਾਲ ਜਿਹੜਾ ਛੋਟਾ ਇੱਕ ਯੂਕਰੇਨ ਆ ਉਸ ਦੇ ਬਾਬਤ ਜਿਹੜੇ ਉਹ ਹੋਣਗੇ। ਜਿਹੜੇ ਜ਼ੈਲੈਂਸਕੀ ਆ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਗੱਲ ਕਰਦੇ ਹੋਏ ਬੀਤੇ ਬੁੱਧਵਾਰ ਇਹ ਆਖਿਆ ਸੀਗਾ ਵੀ ਕਹਿੰਦੇ ਵੀ ਪਹਿਲੋਂ ਸਾਨੂੰ ਇਹ ਪਤਾ ਲੱਗੇ ਵੀ US ਕਿੱਥੇ ਸਟੈਂਡ ਕਰਦਾ ਆ ਸਾਡੇ ਨਾਲ ਮਿਲਟਰੀ ਸਪੋਰਟ ਨੂੰ
ਲੈ ਕੇ। ਸੋ ਕਹਿੰਦੇ ਵੀ ਲੰਮੀ ਚੌੜੀ ਕਨਵਰਸੇਸ਼ਨ ਉਹ ਉਮੀਦ ਰੱਖਦੇ ਨੇ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੇ ਨਾਲ ਹੋਊਗੀ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਲੈਣ ਦੇ ਲਈ ਜਿਹੜੇ ਵਾਈਟ ਹਾਊਸ ਦੇ ਵਿੱਚ ਉਹਨਾਂ ਦਾ ਸਵਾਗਤ ਕਰਨ ਦੇ ਲਈ ਜਿਹੜੇ ਉਹ ਪਹੁੰਚੇ ਸੀਗੇ। ਸੋ ਓਵਲ ਆਫਿਸ ਦੇ ਵਿੱਚ ਜਦ ਆਪਾਂ ਹੁਣ ਗੱਲ ਕਰ ਰਹੇ ਹਾਂ ਤਾਂ ਜਿਹੜੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਤੇ ਪ੍ਰੈਜ਼ੀਡੈਂਟ ਟਰੰਪ ਆ ਉਹ ਆਪਸ ਦੇ ਵਿੱਚ ਮੁਲਾਕਾਤ ਕਰ ਰਹੇ ਆ। ਸੋ ਮੇਨ ਜਿਹੜੀ ਗੱਲਬਾਤ ਆ ਉਹ ਇਕਨੋਮਿਕ ਐਗਰੀਮੈਂਟ ਦੋਨਾਂ ਮੁਲਕਾਂ ਦੇ ਦਰਮਿਆਨ ਤੇ ਸਿਕਿਉਰਿਟੀ ਗਰੰਟੀਜ਼ ਨੂੰ ਲੈ ਕੇ ਹੀ ਜਿਹੜੀ ਉਹ ਚੱਲੂਗੀ। ਕੁਝ ਦਿਨ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਨੇ ਜ਼ੈਲੈਂਸਕੀ ਨੂੰ ਡਿਕਟੇਟਰ ਵੀ ਜਿਹੜਾ ਉਹ ਆਖ ਦਿੱਤਾ, ਜਿਸ ਤੋਂ ਲੈ ਕੇ ਕੱਲ ਸਵਾਲ ਪੁੱਛੇ ਗਏ ਦੇ ਵਿੱਚ ਉਹਨਾਂ ਨੇ ਕਿਹਾ ਵੀ ਅੱਛਾ ਮੈਂ ਇਦਾਂ ਕਿਤੇ ਕਹਿ ਦਿੱਤਾ ਸੀ। ਪੁਤਿਨ ਨੂੰ ਡਿਕਟੇਟਰ ਕਹਿਣ ਤੋਂ ਉਹਨਾਂ ਨੇ ਨਾ ਕਰ ਦਿੱਤੀ ਸੀਗੀ ਤੇ ਇੱਕ ਯੂਕਰੇਨ ਤੋਂ ਬਗੈਰ ਸਿੱਧੇ ਰੂਸ ਵਾਲਿਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਰਿਆਦ ਸਾਊਦੀ ਅਰੇਬੀਆ ਦੇ ਵਿੱਚ ਹਾਈ ਲੈਵਲ ਮੀਟਿੰਗ ਜਿਹੜੀ ਟਰੰਪ ਪ੍ਰਸ਼ਾਸਨ ਦੀ ਉਹਨਾਂ ਦੇ ਨਾਲ ਹੋ ਚੁੱਕੀ ਆ। ਸੋ ਹੁਣ ਉੱਥੇ ਜਿਹੜਾ ਹਰਜੋਤ ਸਿੰਘ ਜੀ ਨੈਚੁਰਲ ਗੈਸ ਵੀ ਆ ਉਹਦੇ ਉਸ ਦੀ ਐਕਸਪੋਰਟਸ ਉਹਦੇ ਥਰੂ ਹੋ ਕੇ ਯੂਰਪ ਦੇ ਵਿੱਚ ਨੂੰ ਵੀ ਜਿਹੜਾ ਉਹ ਜਾਂਦੇ ਆ। ਸੋ ਉਸ ਨੂੰ ਲੈ ਕੇ ਕੀ ਜਿਹੜੇ ਸੰਬੰਧ ਜਿਹੜੇ ਉਹ ਰਹਿਣਗੇ, ਕਿਉਂਕਿ ਰਸ਼ੀਆ ਦਾ ਇਸ ਗੱਲੋਂ ਪੱਤੇ ਜਿਹੜੇ ਉਹ ਬਹੁਤ ਜ਼ਿਆਦਾ ਵਿਕੇ ਸੀਗੇ ਜਾਂ ਕਹਿ ਲਓ ਵੀ ਉਹਨਾਂ ਦੇ ਇਕਨੋਮਿਕ ਹਾਲਾਤ ਮਾੜੇ ਇਸ ਕਰਕੇ ਵੀ ਹੋਏ ਸੀ ਵੀ ਉਹਨਾਂ ਦਾ ਜਿਹੜਾ ਤੇਲ ਆ ਯੂਰਪ ਦੇ ਵਿੱਚ ਵਿਕਣਾ ਬੰਦ ਹੋ ਗਿਆ ਸੀਗਾ। ਜ਼ੈਲੈਂਸਕੀ ਨੇ ਪੁਤਿਨ ਨੂੰ ਕਿਲਰ ਤੇ ਨਾਲ ਟੈਰਰਿਸਟ ਵੀ ਜਿਹੜਾ ਆ ਉਹ ਆਖਿਆ ਆ ਤੇ ਨਾਲ ਹੀ ਉਹਨਾਂ ਨੇ ਟਰੰਪ ਹੁਣਾਂ ਨੂੰ ਕਿਹਾ ਵੀ ਕੋਈ ਕੰਪਰੋਮਾਈਜ਼ ਅਸੀਂ ਨਹੀਂ ਕਰਾਂਗੇ ਇਸ ਕਿਲਰ ਦੇ ਜਿਹੜਾ ਉਹ ਨਾਲ। ਉਹਨਾਂ ਨੇ ਕੁਝ ਤਸਵੀਰਾਂ ਜਿਹੜੀਆਂ ਹਰਜੋਤ ਸਿੰਘ ਜੀ ਪ੍ਰਿੰਟ ਕਰਕੇ ਨਾਲ ਲਿਆਂਦੀਆਂ ਟਰੰਪ ਹੁਣਾਂ ਨੂੰ ਜਿਹੜੀਆਂ ਉਹ ਦਿਖਾਉਣ ਦੇ ਲਈ। ਜਿਹੜੀਆਂ ਜਰਨਲਿਸਟ ਕਹਿੰਦੇ ਉਸ ਰੂਮ 'ਚ ਬੈਠੇ ਸੀ ਪਰ ਉਹਨਾਂ ਨੂੰ ਦਿਖੀਆਂ ਜਿਹੜੀਆਂ ਉਹ ਨਹੀਂ ਆ। ਸੋ ਇਹ ਹੁਣ ਦੇਖੋ ਇਸ ਦੇ ਵਿੱਚ ਅੱਗੇ ਕੀ ਬਣਦਾ ਆ। ਉਧਰ UN ਦੇ ਚੀਫ ਨੇ ਜਿਹੜਾ ਆਖਿਆ ਵੀ ਜਿਹੜਾ US ਨੇ ਫੰਡਿੰਗ ਕੱਟ ਕੀਤੀ ਆ ਇਹਦੇ ਨਾਲ ਜਿਹੜੀ ਦੁਨੀਆ ਆ ਉਹ ਘੱਟ ਹੈਲਦੀ ਤੇ ਸੇਫਟੀ ਜਿਹੜੀ ਉਹਨਾਂ ਦੀ ਘੱਟ ਜਿਹੜੀ ਉਹ ਹੋਵੇਗੀ ਤੇ ਪ੍ਰੋਸਪੈਰਿਟੀ ਜਿਹੜੀ ਦੁਨੀਆ ਭਰ ਦੇ ਵਿੱਚ ਅਮਰੀਕਨ ਡਾਲਰਸ ਦੇ ਨਾਲ ਜਿਹੜੀ ਫੈਲਦੀ ਸੀ ਉਹ ਕਹਿੰਦੇ ਵੀ ਉਸ ਦੇ ਵਿੱਚ ਹੁਣ ਵਿਘਨ ਜਿਹੜਾ ਉਹ ਪੈਣ ਵਾਲਾ ਆ। ਸੋ UN ਦੇ ਜਿਹੜੇ ਸੈਕਟਰੀ ਜਨਰਲ ਐਂਟੋਨੀਓ ਗੁਤਰੇਸ ਉਹਨਾਂ ਨੇ ਇਹ ਜਿਹੜੀ ਗੱਲ ਆਖੀ ਹੈ ਤੇ ਕਹਿੰਦੇ ਵੀ ਅਸੀਂ ਉਮੀਦ ਰੱਖਦੇ ਹਾਂ ਵੀ ਟਰੰਪ ਪ੍ਰਸ਼ਾਸਨ ਆਪਣੇ ਇਸ ਫੈਸਲੇ ਦੇ ਉੱਤੇ ਮੁੜ ਵਿਚਾਰ ਜਿਹੜਾ ਉਹ ਕਰੇਗਾ ਤੇ ਇਸ ਫੈਸਲੇ ਨੂੰ ਵਾਪਸ ਜਿਹੜਾ ਉਹ ਲਵੇਗਾ। ਸੋ ਬਿਲਕੁਲ ਨਿਊਯਾਰਕ ਟਾਈਮਜ਼ ਵੀ ਰਿਪੋਰਟ ਕਰ ਰਿਹਾ ਹੈ US ਨੇ ਉਹ ਸਾਰੀਆਂ ਫੰਡਿੰਗ ਟਰਮੀਨੇਟ ਯਾਨੀ ਕਿ ਖਤਮ ਕਰ ਦਿੱਤੀਆਂ ਜੋ ਕਿ ਪੋਲੀਓ, HIV, ਮਲੇਰੀਆ, ਨਿਊਟ੍ਰੀਸ਼ਨ ਪ੍ਰੋਗਰਾਮ ਦੇ ਲਈ ਪੂਰੀ ਦੁਨੀਆ ਦੇ ਵਿੱਚ ਵਰਤੀਆਂ ਜਾਂਦੀਆਂ ਸੀਗੀਆਂ। 5800 ਦੇ ਕਰੀਬ ਕੰਟਰੈਕਟਸ ਟਰੰਪ ਦੇ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਹਫਤੇ ਜੋ ਆ ਉਹ ਕੈਂਸਲ ਕਰ ਦਿੱਤੇ ਹੈਗੇ ਆ। ਸੋ ਡਿਪਾਰਟਮੈਂਟ ਆਫ ਜਿਹੜੀ ਵਾਸ਼ਿੰਗਟਨ ਦੇ ਵਿੱਚ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਇਹ ਕਿਹਾ ਰਿਫਿਊਜੀ ਕੈਂਪਸ, ਟਰਬੀਕਲੋਸਿਸ ਕਲੀਨਿਕਸ, ਪੋਲੀਓ ਵੈਕਸੀਨੇਸ਼ਨ ਪ੍ਰੋਜੈਕਟਸ, ਹਜ਼ਾਰਾਂ ਹੋਰ ਆਰਗੇਨਾਈਜੇਸ਼ਨ ਜਿਹੜੀਆਂ ਕਰੂਸ਼ੀਅਲ ਫੰਡਿੰਗ ਇਹਨਾਂ ਪ੍ਰੋਜੈਕਟਸ ਦੇ ਲਈ ਲੈਂਦੀਆਂ ਸੀਗੀਆਂ ਉਹ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਹੈਗਾ। ਡਾਕਟਰ ਕੈਥਰੀਨ ਹੈਗੇ ਆ ਐਗਜ਼ੀਕਿਊਟਿਵ ਡਾਇਰੈਕਟਰ ਅਫਰੀਕਨ ਪੋਪੂਲੇਸ਼ਨ ਐਂਡ ਹੈਲਥ ਰਿਸਰਚ ਸੈਂਟਰ ਦੇ, ਉਹ ਕਹਿੰਦੇ ਵੀ ਇਹਦੇ ਨਾਲ ਲੋਕ ਬਹੁਤ ਸਾਰੇ ਮੰਨਗੇ ਜੇ ਤੁਸੀਂ HIV, ਪੋਲੀਓ ਇਦਾਂ ਦੇ ਜਿਹੜੇ ਟੀਕੇ ਆ ਇਹ ਸਾਰੇ ਜੋ ਬੰਦ ਕਰ ਦਿੱਤੇ। 131 ਮਿਲੀਅਨ ਦੀ ਗ੍ਰਾਂਟ ਯੂਨੀਸੈਫ ਦੇ ਪੋਲੀਓ ਇਮੂਨਾਈਜੇਸ਼ਨ ਨੂੰ ਜਾਂਦੀ ਸੀ। 90 ਮਿਲੀਅਨ ਦਾ ਕੰਟਰੈਕਟ ਕੀਮੋਨਿਕਸ ਫॉर ਬੈਡ ਨੈਟਸ ਮਲੇਰੀਆ ਟੈਸਟ ਟ੍ਰੀਟਮੈਂਟਸ ਦੇ ਲਈ ਜਾਂਦਾ ਸੀ ਜੋ ਕਿ 53 ਮਿਲੀਅਨ ਲੋਕਾਂ ਨੂੰ ਬਚਾਉਂਦਾ ਸੀ। ਇਸੇ ਤਰ੍ਹਾਂ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਜਿੱਥੇ ਪਾਣੀ ਦਾ ਬੜੀ ਵੱਡੀ ਪ੍ਰੋਬਲਮ ਹੈਗੀ ਆ, ਲੋਕਾਂ ਨੂੰ ਡਿਸਪਲੇਸ ਕੀਤਾ ਗਿਆ, ਉਹ ਵੀ ਜਿਹੜਾ ਪ੍ਰੋਜੈਕਟ ਉਹਨਾਂ ਦਾ ਜਿਹੜਾ ਕੈਂਸਲ ਕਰ ਦਿੱਤਾ ਗਿਆ ਹੈਗਾ ਆ। ਗਲੋਬਲ ਡਰੱਗ ਫੈਸਿਲਿਟੀ ਇਹ ਕੈਂਸਲ ਕਰ ਦਿੱਤੇ ਗਏ ਆ। HIV ਕੇਅਰ ਟ੍ਰੀਟਮੈਂਟ ਪ੍ਰੋਜੈਕਟਸ ਜਿਹਨੂੰ ਐਲਿਜ਼ਾਬੈਥ ਗਲੇਜ਼ਰ ਪੀਡੀਆਟ੍ਰਿਕ ਏਡ ਫਾਊਂਡੇਸ਼ਨ ਚਲਾਉਂਦੀ ਸੀ, ਕਹਿੰਦੇ ਵੀ 3.5 ਲੱਖ ਦੇ ਕਰੀਬ ਲੋਕ ਤੰਜ਼ਾਨੀਆ ਦੇ ਵਿੱਚ ਹੋਰ ਮੁਲਕਾਂ 'ਚ ਸੀ, ਉਹ ਸਾਰੇ ਪ੍ਰੋਜੈਕਟ ਬੰਦ ਹੋਏ ਆ। ਇਸੇ ਤਰ੍ਹਾਂ ਯੁਗਾਂਡਾ ਦੇ ਵਿੱਚ ਵੱਖ-ਵੱਖ 87 ਸ਼ੈਲਟਰ ਸੀਗੇ। ਸਾਊਥ ਅਫਰੀਕਾ ਦੇ ਵਿੱਚ ਜਿਹੜੇ ਡੋਮੈਸਟਿਕ ਵਾਇਲੈਂਸ ਦੀਆਂ ਬੀਬੀਆਂ ਆ ਉਹਨਾਂ ਦੇ ਲਈ 33,000 ਦੇ ਕਰੀਬ ਜੋ ਲੇਡੀਜ਼ ਉੱਥੇ ਰਹਿੰਦੀਆਂ ਉਹ ਪ੍ਰੋਜੈਕਟ ਜਿਹੜੇ ਆ ਬੰਦ ਕੀਤੇ ਗਏ ਆ। ਵੱਖ-ਵੱਖ ਦੁਨੀਆ ਦੇ ਵਿੱਚ ਜਿਹੜੇ ਇਹ ਪ੍ਰੋਜੈਕਟ ਆ ਬਿਲੀਅਨਸ ਆਫ ਡਾਲਰ ਦੇ ਹੁਣ ਉਹ ਬੰਦ ਕਰ ਦਿੱਤੇ ਗਏ ਹੈਗੇ। ਬਿਲਕੁਲ USAID ਦੇ ਵੀ ਜਿਹੜੇ ਪ੍ਰੋਜੈਕਟ ਆ ਉਹ ਬੰਦ ਹੋਣ ਤੋਂ ਬਾਅਦ 'ਚ
ਇੱਥੇ ਵੀ ਜਿਹੜਾ ਹਰਜੋਤ ਸਿੰਘ ਜੀ ਕਈ ਜਿਹੜਾ ਸਮਾਨ ਬਣਾ ਕੇ, ਚਾਹੇ ਉਹ ਰਾਸ਼ੀ ਸੀਗੀ, ਚਾਹੇ ਉਹ ਫੂਡ ਸੀਗਾ, ਉਹ ਬਹੁਤ ਸਾਰੀਆਂ ਅਮਰੀਕਨ ਕੰਪਨੀਆਂ ਦਾ ਬਣ ਕੇ ਵੀ ਜਾਂਦਾ ਸੀ। ਸੋ ਉਹਨਾਂ ਦੇ ਵੀ ਕੰਟਰੈਕਟ ਬੰਦ ਹੋ ਗਏ ਆ। ਸੋ ਉਧਰ ਵੀ ਅਸਰ ਜਿਹੜਾ ਉਹ ਪਿਆ ਆ। ਜਿਹੜੇ ਰਿਸੀਵਿੰਗ ਐਂਡ ਤੇ ਸੀਗੇ, ਜਿਨ੍ਹਾਂ ਲੋਕਾਂ ਨੂੰ ਜਾਂ ਨਿਆਣਿਆਂ ਨੂੰ ਜਿੱਥੇ ਭੁੱਖਮਰੀ ਆ, ਫੂਡ ਦੀ ਜਿਹੜੀ ਸਮੱਸਿਆ ਆ, ਉਹ ਵੀ ਜਿਹੜੇ ਹੁਣ ਉਹਨਾਂ ਨੂੰ ਵੀ ਨਹੀਂ ਪਤਾ ਹੋਊਗਾ ਵੀ ਉਹਨਾਂ ਨੂੰ ਕਿੱਥੋਂ ਸਹਾਇਤਾ ਜਿਹੜੀ ਉਹ ਮਿਲੂਗੀ। ਮੁੜ ਦੁਬਾਰਾ ਇਸ ਦੇ ਵਿੱਚ ਸਟ੍ਰੀਮਲਾਈਨ ਕਰਕੇ ਕੀ ਟਰੰਪ ਪ੍ਰਸ਼ਾਸਨ ਦੁਬਾਰਾ ਇਹਨਾਂ ਨੂੰ ਚਾਲੂ ਕਰਦਾ ਜਾਂ ਪੱਕੇ ਤੌਰ ਤੇ ਇਸ ਨੂੰ ਬੰਦ ਰੱਖਿਆ ਜਾਊਗਾ, ਇਹ ਜਿਹੜੀ ਹੁਣ ਇੱਕ ਵੱਡੀ ਜਿਹੜੀ ਬਹਿਸ ਜਾਂ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ। ਉਧਰ ਡੋਜ ਦੇ ਚੱਲਦਿਆਂ ਕਹਿੰਦੇ ਵੀ ਉਸ ਨੇ ਹੁਣ NOAA, ਇਹ ਇੱਕ ਉਹ ਜਿਹੜੀ ਸੰਸਥਾ ਆ ਜਿਹੜੀ ਫੋਰਕਾਸਟ ਕਰਦੀ ਆ ਵੈਦਰ ਨੂੰ, ਓਸ਼ਨਸ ਦੀ ਜਿਹੜੀ ਇਹ ਏਜੰਸੀ ਆ, ਉਹਦੇ ਵਿੱਚ 800 EMPLOYEES ਉਹਨਾਂ ਨੂੰ ਫਾਇਰ ਕਰ ਦਿੱਤਾ ਹੈਗਾ ਆ। ਗਵਰਨਮੈਂਟ ਸ਼ਰਿੰਕਿੰਗ ਦੇ ਮਾਮਲੇ ਵਿੱਚ NOAA ਇਹ ਇੱਕ ਹੁਣ ਅਗਲੀ ਜਿਹੜੀ ਏਜੰਸੀ ਆ ਜਿਹੜੀ ਚੌਪਿੰਗ ਬੋਰਡ ਦੇ ਉੱਤੇ ਆ ਗਈ ਆ। ਸੋ ਮੋਰ ਲੇਆਫਸ ਕਹਿੰਦੇ ਵੀ ਅੱਜ ਹੋ ਸਕਦੀਆਂ। ਕੱਲ ਜਦ ਆਪਾਂ ਸ਼ਾਮ ਦੀਆਂ ਖਬਰਾਂ ਕਰਕੇ ਹਟੇ ਸੀ, ਉਸ ਤੋਂ ਬਾਅਦ ਦੇ ਵਿੱਚ ਇਹ ਖਬਰ ਜਿਹੜੀ ਉਹ ਆਈ ਵੀ 800 EMPLOYEE ਉਹਨਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਹੈਗਾ ਆ, ਤੇ ਅੱਜ ਹੋਰ ਵੀ ਜ਼ਿਆਦਾ ਟਰਮੀਨੇਸ਼ਨਸ ਹੋਣਗੀਆਂ। ਕਹਿੰਦੇ ਵੀ ਇਸ ਦੇ ਨਾਲ ਵੈਦਰ, ਕਲਾਈਮੇਟ ਤੇ ਜਿਹੜੀ ਇਨਵਾਇਰਮੈਂਟਲ ਏਜੰਸੀ ਆ, ਉਹਦੇ ਉੱਤੇ ਕਾਫੀ ਵੱਡਾ ਅਸਰ ਪਊਗਾ। ਤਕਰੀਬਨ 1000 EMPLOYEE ਇਸ ਹਫਤੇ ਦੇ ਅਖੀਰ ਤੱਕ ਫਾਇਰ ਕਰ ਦਿੱਤੇ ਜਾਣਗੇ। ਹੋਰ ਵੀ ਜਿਹੜੀਆਂ ਡਿਵੀਜ਼ਨਸ ਇਸ ਏਜੰਸੀ ਦੀਆਂ, ਜਿਸ ਦੇ ਵਿੱਚ ਸਾਇੰਟਿਸਟ, ਸਪੈਸ਼ਲਿਸਟ ਜਿਹੜੇ ਵੈਦਰ, ਓਸ਼ਨ, ਬਾਇਓਡਾਇਵਰਸਿਟੀ, ਕਲਾਈਮੇਟ ਤੇ ਹੋਰ ਰਿਸਰਚ ਦੇ ਨਾਲ ਜੁੜੇ ਹੁੰਦੇ ਆ, ਉਹਨਾਂ ਨੂੰ ਤੋੜ ਦਿੱਤਾ ਜਾਊਗਾ। ਪ੍ਰੋਬੇਸ਼ਨ ਦੇ ਉੱਤੇ ਜਿਹੜੇ EMPLOYEE ਸੀਗੇ, ਜਿਨ੍ਹਾਂ ਨੂੰ ਇਸ ਕੰਮ ਦੇ ਵਿੱਚ 1 ਸਾਲ ਜਾਂ ਉਸ ਤੋਂ ਘੱਟ ਹੋਇਆ ਸੀ, ਉਹ ਕੱਲ ਫਾਇਰ ਕਰ ਦਿੱਤੇ ਗਏ ਆ। ਨੈਸ਼ਨਲ ਵੈਦਰ ਸਰਵਿਸ ਦੇ ਅੰਡਰ ਇਹ ਜਿਹੜੇ ਇੱਕ ਜਾਣੇ ਨੇ CNN ਦੇ ਨਾਲ ਗੱਲ ਕਰਦੇ ਹੋਏ ਕਿਹਾ, ਕਹਿੰਦਾ ਵੀ ਤਕਰੀਬਨ 350 ਤੋਂ ਪੌਣੇ 400 ਜਿਹੜੇ ਲੋਕ ਆ, ਅਰਾਊਂਡ 350 and 375 EMPLOYEES, ਜਿਨ੍ਹਾਂ ਦਾ ਸਟੇਟਸ ਸੀਗਾ ਵੈਦਰ ਸਰਵਿਸ ਦੇ ਵਿੱਚ, ਉਹਨਾਂ ਨੂੰ ਜਿਹੜਾ ਆ ਉਹ ਕਲੀਅਰ ਨਹੀਂ ਆ ਵੀ ਉਹਨਾਂ ਦੇ ਉੱਤੇ ਟੋਟਲ ਕਿੰਨੇ ਇੰਪੈਕਟ ਜਿਹੜਾ ਹੋਊਗਾ। ਕੁਝ ਕ੍ਰਿਟੀਕਲ ਪੋਜੀਸ਼ਨਸ ਆ ਉਹਨਾਂ ਨੂੰ ਛੱਡ ਦਿੱਤਾ ਗਿਆ ਆ, ਜਿੱਦਾਂ ਲਾਈਫ ਥ੍ਰੈਟਨਿੰਗ ਡਿਜ਼ਾਸਟਰ ਫੋਰਕਾਸਟਿੰਗ ਰੋਲਸ, ਜਿਨ੍ਹਾਂ 'ਚ ਹਰੀਕੇਨ ਤੇ ਥੰਡਰਸਟੋਰਮ ਜਿਹੜੇ ਉਹ ਆਉਂਦੇ ਆ, ਉਹਨਾਂ ਨੂੰ ਛੱਡ ਦਿੱਤਾ ਗਿਆ ਵੀ ਜਿਹੜੇ ਉਹ ਦੱਸਦੇ ਸੀਗੇ। ਬਾਕੀਆਂ ਨੂੰ ਕਹਿੰਦੇ ਵੀ ਫਾਇਰ ਕੀਤਾ ਜਾ ਰਿਹਾ ਹੈਗਾ ਆ। ਨੈਸ਼ਨਲ ਵੈਦਰ ਸਰਵਿਸ ਦੇ EMPLOYEE ਉੱਦਾਂ ਵਰਕਰ ਯੂਨੀਅਨ ਦੇ ਨਾਲ ਪ੍ਰੋਟੈਕਟਡ ਆ, ਤੇ ਕਹਿੰਦੇ ਵੀ ਜਿਹੜੀ ਯੂਨੀਅਨ ਆ ਉਹ ਅਫੈਕਟਡ EMPLOYEES ਆ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਕੁਝ EMPLOYEE ਕਹਿੰਦੇ ਆ ਵੀ ਉਹਨਾਂ ਨੂੰ ਫਾਇਰ ਜਿਹੜਾ ਉਹ ਕੀਤਾ ਗਿਆ, ਉਹ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਉਹਨਾਂ ਨੇ ਕਿਹਾ ਵੀ ਉਹ ਹੁਣ ਅੱਗੇ ਲੀਗਲ ਆਪਸ਼ਨਸ ਦੇ ਵੱਲ ਨੂੰ ਵਧਣਗੇ। ਇਹ ਪਹਿਲੀ ਏਜੰਸੀ ਨਹੀਂ, ਇਹ ਅਖੀਰਲੀ ਏਜੰਸੀ ਨਹੀਂ ਜਿਹੜੀ ਕਿ ਇਸ ਟਾਈਮ ਚੌਪਿੰਗ ਬੋਰਡ ਤੇ ਆ, ਪਰ ਕੱਲ 800 EMPLOYEE NOAA ਜਿਹੜਾ ਨੈਸ਼ਨਲ ਵੈਦਰ ਸਰਵਿਸ ਦੇ ਅੰਡਰ ਆਉਂਦਾ ਆ, ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ, ਤੇ ਹੋਰ ਵੀ ਜ਼ਿਆਦਾ ਕਹਿੰਦੇ ਵੀ ਫਾਇਰਿੰਗਸ ਇਸ ਏਜੰਸੀ ਦੇ ਵਿੱਚ ਹੋਣਗੀਆਂ। ਸੋ NOAA ਵਾਲੇ ਉਹੀ ਆ ਜਿਹੜਾ ਦੱਸਦੇ ਜਾਈਏ ਵੀ ਜਦੋਂ ਕੋਈ ਬਹੁਤ ਭਿਆਨਕ ਕਲਾਈਮੇਟ ਦੇ ਨਾਲ ਸੰਬੰਧਿਤ ਜਾਂ ਵੈਦਰ ਦੇ ਨਾਲ ਸੰਬੰਧਿਤ ਕੋਈ ਚੀਜ਼ ਆਉਣ ਵਾਲੀ ਹੁੰਦੀ, ਉਹ ਆਪਾਂ ਨੂੰ ਅਗਾਊਂ ਜਾਣਕਾਰੀ ਇਸ ਦੇ ਵਿੱਚ ਦੇ ਦਿੰਦੇ ਆ। ਸੋ ਇੰਨੇ ਜਾਣਿਆਂ ਨੂੰ ਫਾਇਰ ਕਰਨ ਦੇ ਨਾਲ ਉਸ ਮਿਸ਼ਨ ਦੇ ਉੱਤੇ ਕੀ ਫਰਕ ਪਊਗਾ, ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ। ਖਾਸ ਕਰਕੇ ਉਦੋਂ ਜਦੋਂ ਇਹ ਪਿਛਲੇ ਕੁਝ ਕੁ ਸਾਲਾਂ ਦੇ ਵਿੱਚ ਖਾਸ ਕਰਕੇ ਜਿਹੜੀਆਂ ਕਲਾਈਮੇਟ ਰਿਲੇਟਡ ਐਮਰਜੈਂਸੀਜ਼ ਆ ਜਾਂ ਕਲਾਈਮੇਟ ਰਿਲੇਟਡ ਇਵੈਂਟਸ ਆ, ਉਹ ਬਹੁਤ ਜ਼ਿਆਦਾ ਜਿਹੜੀਆਂ ਉਹ ਵੱਧ ਰਹੀਆਂ ਨੇ। ਬਿਲਕੁਲ, ਫਲੱਡਸ ਆਉਂਦੇ ਆ, ਟੋਰਨੇਡੋਜ਼ ਆਉਂਦੇ ਆ, ਹਰੀਕੇਨਸ ਆਉਂਦੇ ਆ, ਐਟਮੋਸਫੇਰਿਕ ਰਿਵਰ ਆਉਂਦੇ ਆ। ਸੋ ਇਹ ਸਾਰਾ ਕੁਝ ਨੈਸ਼ਨਲ ਓਸ਼ੀਆਨਿਕ ਤੇ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਤੇ ਵੈਦਰ ਸਰਵਿਸਿਜ਼ ਵਾਲੇ ਦੱਸਦੇ ਆ। ਜੇ ਇੰਨੇ ਜ਼ਿਆਦਾ ਕੱਟ ਹੋਏ ਆ ਤੇ ਫਿਰ ਮੁੜ ਕੇ ਤਾਂ ਫਿਰ ਕਿਤੇ ਉਹੀ ਨਾ ਹੋਵੇ ਰਾਜਕਰਮਵੀਰ ਸਿੰਘ ਜੀ, ਵੀ ਠੰਡੂ ਰਾਮ ਵਾਲਾ ਜਿਹੜਾ ਹੋਏ ਪਏ ਜੀ ਵੈਦਰ ਅੱਜ ਮੌਸਮ ਇੱਥੇ ਇਹ ਹੈਗਾ। ਨਹੀਂ ਦੇਖੋ ਹਰਜੋਤ ਸਿੰਘ ਜੀ, ਇਹ ਲੋਕਾਂ ਦੀ ਸੇਫਟੀ ਦੇ ਨਾਲ ਖੇਡਣ ਵਾਲੀ ਗੱਲ ਆ। ਲੋਕ ਸਾਰੇ ਜਣੇ ਅਜੇ ਤਾਂ ਚੁੱਪ ਹੀ ਨੇ, ਦੇਖ ਰਹੇ ਆ ਵੀ ਕੀ ਜਿਹੜਾ ਇਸ ਦੇ ਵਿੱਚ ਕਰ ਰਹੇ ਆ। ਕੀ ਇਹ ਸਾਰੀਆਂ ਏਜੰਸੀਜ਼ ਦੇ ਵਿੱਚੋਂ ਇੰਨੇ ਜ਼ਿਆਦਾ ਫਾਇਰ ਕਰਕੇ ਉਹ ਚੱਲਦੀਆਂ ਰਹਿਣਗੀਆਂ? ਜੇ ਤਾਂ ਚੱਲਦੀਆਂ ਰਹਿਣਗੀਆਂ, ਆਪਣੀ ਉਹ ਕੰਮ ਕਰਦੇ ਰਹਿਣਗੇ, ਫਿਰ ਤਾਂ ਕਿਸੇ ਨੂੰ ਕੋਈ ਦਿੱਕਤ ਨਹੀਂ। ਪਰ ਇਸ ਦੇ ਨਾਲ ਜੇ ਅਸਰ ਪੈ ਗਿਆ, ਲੋਕ ਮਰਨੇ ਸ਼ੁਰੂ ਹੋ ਗਏ ਜਾਂ ਉਹਨਾਂ ਦੇ ਉੱਤੇ ਜ਼ਿਆਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ, ਉਹਨਾਂ ਨੂੰ ਮੌਕਾ ਨਾ ਮਿਲਿਆ ਉੱਥੋਂ ਥਾਵਾਂ ਤੋਂ ਨਿਕਲਣ ਦਾ,
ਫਿਰ ਭਾਈ ਉਂਗਲਾਂ ਤਾਂ ਫਿਰ ਲੋਕਾਂ ਦੇ ਦੁਆਰਾ ਜਿਹੜੀਆਂ ਉਹ ਉੱਠਣਗੀਆਂ। ਸੋ ਇਹ ਤਾਂ ਹੁਣ ਵੇਟ ਐਂਡ ਵਾਚ ਵਾਲੀ ਗੱਲ ਹੀ ਆ, ਪਰ ਓਵਰਆਲ ਲੋਕਾਂ ਨੂੰ ਇਹੀ ਲੱਗ ਰਿਹਾ ਵੀ ਧੜਾਧੜ ਜਿਹੜੇ ਕੱਢੇ ਜਾ ਰਹੇ ਆ, ਇਸ ਦਾ ਅਚਨਚੇਤੇ ਜਿਹੜਾ ਅਸਰ ਆ ਉਹ ਜ਼ਰੂਰ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਸਕਦਾ ਆ। ਜੀ, ਸੋ ਜੇ ਲੇਆਫਸ ਦੀ ਗੱਲ ਕਰਦੇ ਜਾਈਏ, ਮੈਨੂੰ ਲੱਗਦਾ ਆ ਵੀ ਆਹ ਸਾਲ ਜਿਹੜਾ ਆ ਅਮਰੀਕਾ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਲੇਆਫ ਹੋਣ ਜਾ ਰਹੇ ਆ ਵੱਖ-ਵੱਖ ਕੰਪਨੀਆਂ 'ਚ। ਫੈਡਰਲ ਗਵਰਨਮੈਂਟ ਨੇ ਤਾਂ ਪੂਰਾ ਧੂੰਆਂ ਜਿਹੜਾ ਕੱਢਿਆ ਹੋਇਆ ਹੈਗਾ ਆ। ਕੱਲ੍ਹ ਯੂਐਸ ਏਡ ਏਜੰਸੀ ਦੇ ਤੁਸੀਂ ਦੇਖੇ ਹੋਣੇ ਆ ਵੀ ਸਿਰਫ ਉਹਨਾਂ ਨੂੰ 15 ਮਿੰਟ ਦਿੱਤੇ ਗਏ ਸੀ ਵੀ ਆਪਣਾ ਸਮਾਨ ਚੱਕ ਲਓ, ਤੇ ਉਹ ਰੋਂਦੇ ਸੀ ਬਹੁਤ। ਕਈ ਇਨਹਿਊਮੇਨ 30 ਆ ਸਾਲ ਜੀ, ਤੋਂ ਕੰਮ ਕਰਦੇ ਇਨਹਿਊਮੇਨ, ਸੀ। ਬਿਲਕੁਲ। ਸੋ ਉਹਨਾਂ ਦੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ, ਬਹੁਤ ਹੀ ਜ਼ਿਆਦਾ ਬੈਡ ਸੀ। ਸੋ ਇਸੇ ਤਰ੍ਹਾਂ ਕੱਲ ਵੀ ਮੈਂ ਦੱਸਿਆ ਸੀ ਬੇ ਏਰੀਏ ਦੀਆਂ ਕੁਝ ਕੰਪਨੀਆਂ ਮੂਵ ਹੋ ਗਈਆਂ realtor.com, ਹੋਰ ਟੈਕਸਸ ਨੂੰ। ਤੇ ਅੱਜ ਸੈਨ ਫਰਾਂਸਿਸਕੋ ਗੇਟ ਰਿਪੋਰਟ ਕਰ ਰਿਹਾ ਵੀ 2 ਬੇ ਏਰੀਏ ਦੀਆਂ ਵੱਡੀਆਂ ਕੰਪਨੀਆਂ, ਆਟੋਡੈਸਕ ਸੈਨ ਫਰਾਂਸਿਸਕੋ ਦੇ ਵਿੱਚ ਜੋ ਡਿਜ਼ਾਈਨ ਕਰਦੀ ਸੌਫਟਵੇਅਰ ਕੰਪਨੀ, ਉਹਨਾਂ ਨੇ 1350 ਲੋਕਾਂ ਨੂੰ ਲੇ ਆਫ ਕਰ ਦਿੱਤਾ ਹੈਗਾ ਆ। ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਬਰੂਟਲ ਲੇ ਆਫ ਚੱਲ ਰਹੇ ਹੈਗੇ ਆ। ਇਸ ਤੋਂ ਬਿਨਾਂ ਪਾਲੋ ਆਲਟੋ ਦੇ ਵਿੱਚ HP ਜਿਹੜੀ ਹਿਊਲਟ ਪੈਕਰਡ ਕੰਪਨੀ ਆ, ਉਹਨਾਂ ਨੇ 2000 ਲੋਕਾਂ ਨੂੰ ਅੱਜ ਲੇ ਆਫ ਕਰ ਦਿੱਤਾ ਹੈਗਾ। ਸੋ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਲੱਗ ਰਿਹਾ, ਖਾਸ ਕਰਕੇ ਜਿਹੜੀਆਂ IT ਨਾਲ ਰਿਲੇਟਡ ਕੰਪਨੀਆਂ, ਉਹਨਾਂ 'ਚ ਵੱਡੀ ਜ਼ਿਆਦਾ ਲੇ ਆਫ ਹੋਣ ਜਾ ਰਹੀ ਹੈਗੀ ਆ। ਸੋ ਹੁਣ ਤੁਸੀਂ ਦੇਖੋ, ਜੇ ਆਟੋਡੈਸਕ ਵਰਗੀ, HP ਵਰਗੀ, ਜਿਹੜੀ ਹਿਊਲਟ ਪੈਕਰਡ ਵਰਗੀ ਕਿੰਨੀ ਪੁਰਾਣੀ ਕੰਪਨੀ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣੇ EMPLOYEES ਨੂੰ ਲੇ ਆਫ ਕਰਦੀ ਆ, ਤੇ ਉਹਦਾ ਜਿਹੜਾ ਇਫੈਕਟ ਆ ਵੱਖ-ਵੱਖ ਬਿਜ਼ਨੈਸਸ ਤੇ ਹੋਰ ਕਿੰਨਾ ਜ਼ਿਆਦਾ ਪਰਿਵਾਰਾਂ ਤੇ ਪੈਣ ਜਾ ਰਿਹਾ ਆ। ਸੋ ਕੱਲ ਵੀ ਆਪਾਂ ਜਿੰਨੇ ਸਾਡੇ ਸਰੋਤੇ ਆ ਉਹਨਾਂ ਨੂੰ ਇਹ ਦੱਸਿਆ ਸੀ, ਭਾਈ ਜਿੱਥੇ ਜਿੱਥੇ ਜੌਬ ਕਰਦੇ ਆ ਸੀਰੀਅਸ ਹੋ ਕੇ ਦਿਲ ਲਾ ਕੇ ਕੰਮ ਕਰੋ, ਤਾਂ ਕਿ ਆਪਾਂ ਦੇਖ ਰਹੇ ਆ, ਪਰ ਤੁਹਾਡੇ ਨਾਲ ਸਟੋਰੀਆਂ ਸਾਂਝੀਆਂ ਕੀਤੀਆਂ ਵੀ ਕਈ ਲੇ ਆਫ ਹੋਏ ਆ, ਕਹਿੰਦੇ ਵੀ ਮੈਂ 200 ਰੈਜ਼ੂਮੇ ਵੀ ਭੇਜਿਆ, ਕਿਸੇ ਨੇ ਕਾਲ ਨਹੀਂ ਕੀਤੀ। ਸੋ ਬਹੁਤ ਹਾਰਡ ਹੈਗਾ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਜੌਬਸ ਲੱਭਣੀਆਂ। ਜੀ, ਬਿਲਕੁਲ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਇਹ ਤਾਂ ਕੰਪਨੀਆਂ ਨੇ ਛੱਡ ਰਹੇ। ਹੁਣ ਤੁਸੀਂ ਦੇਖੋ ਵੀ ਫੈਡਰਲ ਏਜੰਸੀਆਂ ਵਾਲਿਆਂ ਦੇ ਕਿੰਨੇ ਹੋ ਰਹੇ ਆ ਲੇ ਆਫ। ਓਬਵੀਅਸਲੀ ਅਨਇੰਪਲੋਇਮੈਂਟ ਨੰਬਰ ਜਿਹੜੀ ਉਹ ਤਾਂ ਨੂੰ ਜਿਹੜੇ ਉਹ ਜਾਣਗੇ। ਇੱਕ ਹੋਰ ਜਿਹੜੀ ਉਹ ਨਵੀਂ ਇੱਕ ਖਬਰ ਇਸ ਦੇ ਨਾਲ ਸੰਬੰਧਿਤ, ਜਿਹੜੇ ਕੱਢੇ ਹੋਏ ਲੋਕਾਂ ਨੂੰ ਜਿਹੜਾ ਆ, ਉਹਦੇ ਵਿੱਚ ਹੁਣ ਇੱਕ ਨਵੀਂ ਚੀਜ਼ ਸਾਹਮਣੇ ਆ ਰਹੀ ਆ। US ਦੀਆਂ ਇੰਟੈਲੀਜੈਂਸ ਸਰਵਿਸਿਜ਼ ਜਾਂ ਏਜੰਸੀਜ਼ ਇਹ ਕਹਿ ਰਹੀਆਂ, ਇੰਟਲ ਜਿਹੜੀ ਇਹ ਸ਼ੋ ਕਰ ਰਹੀ ਆ, ਕਹਿੰਦੇ ਰਸ਼ੀਆ ਤੇ ਚਾਈਨਾ ਵਾਲੇ ਇਹ ਜਿਹੜੇ ਫੈਡਰਲ EMPLOYEES ਜਿਹੜੇ ਡਿਸਗਰੰਟਲਡ ਆ, ਜਿਨ੍ਹਾਂ ਨੂੰ ਹੁਣ ਅਚਨਚੇਤੇ ਝਟਕਾ ਮਾਰ ਕੇ ਕੱਢ ਦਿੱਤਾ ਗਿਆ, ਉਹਨਾਂ ਨੂੰ ਰਿਕਰੂਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਰੂਸ ਤੇ ਜਿਹੜਾ ਉਹ ਚਾਈਨਾ ਵਾਲੇ। ਕੀ ਹੁਣ ਹੁਣ ਜਿਹੜਾ ਬੰਦਾ ਗੁੱਸੇ 'ਚ ਹੁੰਦਾ ਉਹ ਕੁਝ ਵੀ ਜਿਹੜਾ ਉਹ ਕਰ ਜਾਂਦਾ। ਇਹ ਹੁਣ ਵਿਰੋਧੀਆਂ ਦੇ ਨਾਲ ਮਿਲ ਕੇ ਕੀ ਉਹ ਇਨਫੋਰਮੇਸ਼ਨ ਸ਼ੇਅਰ ਕਰ ਜਾਣਗੇ। ਇੰਟੈਲੀਜੈਂਸਿਸ ਜਿਹੜੀਆਂ ਕਹਿੰਦੇ ਆ ਵੀ ਇਹ ਇੰਡੀਕੇਟ ਕਰ ਰਹੀਆਂ ਵੀ ਜਿਹੜੀਆਂ ਫੋਰਨ ਐਡਵਰਸਰੀਜ਼ ਆ, ਉਹਨਾਂ ਨੂੰ ਹੁਣ ਬਹੁਤ ਵਧੀਆ ਮੌਕਾ ਮਿਲ ਗਿਆ, ਜਿਨ੍ਹਾਂ ਨੂੰ ਅਚਨਚੇਤੇ, ਜਿਨ੍ਹਾਂ ਦੇ ਪਰਿਵਾਰ ਕਹਿ ਲਓ ਵੀ ਉਜਾੜਾ ਜਿਹੜਾ ਇੱਕ ਹਿਸਾਬ ਦੇ ਨਾਲ ਜਿਹੜਾ ਸੋਚਦੇ ਆਪਣੇ ਮਨਾਂ 'ਚ ਵੀ ਸਾਡਾ ਤਾਂ ਉਜਾੜਾ ਕਰਤਾ, ਹੁਣ ਚੰਗੀ ਭਲੀ ਜੌਬ ਸੀਗੀ ਕੱਢਤੀ, ਹੁਣ ਨਿਆਣਿਆਂ ਨੂੰ ਲੈ ਕੇ ਕਿੱਥੇ ਜਾਵਾਂਗੇ, ਕਿ ਇਹਨੂੰ ਮੂਵ ਕਰਨਾ ਪੈਣਾ, ਕਿ ਇਹਨੂੰ ਕੁਛ ਹੋਣਾ ਪੈਣਾ। ਸੋ ਉਹਨਾਂ ਤੱਕ ਕਹਿੰਦੇ ਰੂਸ ਤੇ ਚਾਈਨਾ ਵਾਲੇ ਅਪਰੋਚ ਜਿਹੜੇ ਉਹ ਕਰ ਰਹੇ ਆ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਾਇਰ ਜਿਹੜਾ ਆ ਉਹ ਕਰ ਲਿਆ ਜਾਵੇ। ਸੋ ਕਹਿੰਦੇ ਵੀ ਰੀਸੈਂਟਲੀ ਫਾਇਰਡ EMPLOYEES ਜਿਨ੍ਹਾਂ ਦੇ ਕੋਲ ਸਿਕਿਉਰਿਟੀ ਕਲੀਅਰੈਂਸ ਜਾਂ ਪ੍ਰੋਬੇਸ਼ਨਰੀ EMPLOYEES ਆ, ਉਹ ਜਿਹੜੇ ਰਿਸਕ ਦੇ ਉੱਤੇ ਵੀ ਹੈਗੇ ਆ ਟਰਮੀਨੇਟ ਹੋਣ ਦੇ ਉੱਤੇ, ਉਹਨਾਂ ਨੂੰ ਆਪਣੇ ਨਾਲ ਮਿਲਾਉਣ ਦੀ ਜਿਹੜੀ ਇਸ ਟਾਈਮ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ। ਕਹਿੰਦੇ ਵੀ ਇਹਨਾਂ ਦੋਨਾਂ ਮੁਲਕਾਂ ਨੇ ਇੱਕ ਰਿਕਰੂਟਮੈਂਟ ਵੈਬਸਾਈਟਾਂ ਤੱਕ ਵੀ ਜਿਹੜੀਆਂ ਉਹ ਬਣਾ ਲਈਆਂ, ਤੇ ਕਹਿੰਦੇ ਅਗਰੈਸਿਵਲੀ ਪਿੱਛੇ ਜਾ ਰਹੇ ਆ, ਬੜੇ ਤੇਜ਼ੀ ਦੇ ਨਾਲ ਫੈਡਰਲ EMPLOYEES ਦੇ ਪਿੱਛੇ ਜਿਹੜੇ ਉਹ ਜਾ ਰਹੇ ਆ, ਟਾਰਗੇਟ ਕਰ ਰਹੇ ਆ ਲਿੰਕਡਇਨ ਦੇ ਉੱਤੇ, ਤਾਂ ਜੋ ਉਹਨਾਂ ਨੂੰ ਆਪਣੇ ਵੱਲ ਨੂੰ ਖਿੱਚਿਆ ਜਿਹੜਾ ਉਹ ਜਾ ਸਕੇ। ਸੋ ਕਹਿੰਦੇ ਵੀ ਜਿਹੜੇ ਇਸ ਟਾਈਮ ਪੂਰੀ ਤਰ੍ਹਾਂ ਵਲਨਰੇਬਲ ਨੇ, ਉਹਨਾਂ ਦੇ ਉੱਤੇ ਜਿਹੜਾ ਇਹ ਫੋਕਸ ਕਰ ਰਹੇ ਆ। ਕਹਿੰਦੇ ਵੀ ਆਊਟ ਆਫ ਜੌਬ, ਬਿਟਰ ਅਬਾਊਟ ਬੀਇੰਗ ਫਾਇਰਡ, ਤੁਸੀਂ ਸਾਡੇ ਕੋਲ ਜਿਹੜਾ ਉਹ ਤੁਸੀਂ ਆ ਸਕਦੇ ਆ। ਕਹਿੰਦੇ ਵੀ ਬਹੁਤੀ ਇਮੈਜੀਨੇਸ਼ਨ ਦੀ ਇਸ ਦੇ ਵਿੱਚ ਲੋੜ ਨਹੀਂ ਆ, ਗੁੱਸੇ 'ਚ ਆਇਆ ਬੰਦਾ ਇੱਦਾਂ ਦੇ ਜਿਹੜੀਆਂ ਕਦਮ ਆ ਉਹ ਚੁੱਕ ਸਕਦਾ ਹੈ। ਤੇ ਇਸ ਟਾਈਮ ਵਿਰੋਧੀ ਮੁਲਕਾਂ ਨੂੰ ਮੌਕਾ ਮਿਲਿਆ ਆ ਫੈਡਰਲ EMPLOYEES ਨੂੰ ਆਪਣੇ ਨਾਲ ਜਿਹੜਾ ਉਹ ਜੋੜ ਕੇ ਕੰਮ ਜਿਹੜਾ ਉਹ ਕਰਾਉਣ ਦਾ। ਸੋ ਇਹ ਇੱਕ ਹਰਜੋਤ ਸਿੰਘ ਜੀ ਇੱਕ ਨਵਾਂ ਇਸ਼ੂ ਜਿਹੜਾ ਆ ਇਹ ਸਾਹਮਣੇ ਆ ਰਿਹਾ ਹੈਗਾ। ਸੋ ਸਰੋਤਿਓ, ਆਪਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਵੀ ਬਹੁਤ ਇੰਪੋਰਟੈਂਟ ਖਬਰਾਂ ਸਾਂਝੀਆਂ ਕਰਨੀਆਂ ਆ। ਕਿਸ ਤਰ੍ਹਾਂ ਟਰੰਪ ਐਡਮਿਨਿਸਟ੍ਰੇਸ਼ਨ ਪ੍ਰਾਈਵੇਟ ਕੰਪਨੀ ਜਿੱਦਾਂ ਬਲੈਕ ਵਾਟਰ ਆ,
ਉਹਨੂੰ ਹਾਇਰ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਲੋਕਾਂ ਨੂੰ ਚੱਕ ਕੇ ਪ੍ਰਾਈਵੇਟ ਪਲੇਨਾਂ 'ਚ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਇੱਥੋਂ ਭੇਜ ਦੇਣ। ਪਰ ਉਹਦਾ ਵੀ ਕਾਫੀ ਵਿਰੋਧ ਹੋ ਰਿਹਾ। ਉਹ ਆਪਾਂ ਡਿਸਕਸ ਕਰਨਾ, ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਆ। ਸੀਰੀਅਸ ਹੈਗੇ ਆ ਉਹ, ਜਿਸ ਹਿਸਾਬ ਨਾਲ ਪ੍ਰੈਜ਼ੀਡੈਂਟ ਟਰੰਪ ਹੁਣੀ ਹਰ ਰੋਜ਼ ਕਹਿ ਦਿੰਦੇ ਆ ਮਿਲੀਅਨਸ ਜਿਹੜੇ ਇਲੀਗਲ ਇਮੀਗ੍ਰੈਂਟ ਆ ਉਹ ਡਿਪੋਰਟ ਕਰਨੇ ਆ। ਸੋ ਜੇ ਇਹ ਕੰਮ ਹੁੰਦਾ ਤੇ ਬਹੁਤ ਅਸਰ ਹੋਊਗਾ, ਉਹ ਵੀ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ। ਪਰ ਅੱਜ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕਰ ਦਿੱਤਾ, ਜਿਹਦੇ ਵਿੱਚ ਇੰਗਲਿਸ਼ ਨੂੰ ਜਿਹੜਾ ਅਮਰੀਕਾ ਦੀ ਆਫੀਸ਼ੀਅਲ ਲੈਂਗੁਏਜ ਡੈਜ਼ਿਗਨੇਟ ਕੀਤਾ ਗਿਆ ਹੈਗਾ। ਬਹੁਤ ਸਾਰੇ ਲੋਕ ਸੋਚੂਗੇ ਵੀ ਯਾਰ ਇੰਗਲਿਸ਼ ਤਾਂ ਹੈ, ਇੰਗਲਿਸ਼ ਮੁਲਕ ਆ ਅਮਰੀਕਾ ਦਾ, ਤਾਂ ਲੈਂਗੁਏਜ ਤਾਂ ਇੰਗਲਿਸ਼ ਹੀ ਆ, ਇਹਦੇ 'ਚ ਕਿੱਡੀ ਕੁ ਵੱਡੀ ਗੱਲ ਆ। ਪਰ ਬਹੁਤ ਵੱਡੀ ਗੱਲ ਆ। ਤੁਸੀਂ ਜਿਹੜੀਆਂ ਸਰਵਿਸਿਜ਼ ਡਿਫਰੈਂਟ ਲੈਂਗੁਏਜ ਦੇ ਵਿੱਚ ਹੁੰਦੀਆਂ ਆ, ਉਹਦੇ ਤੇ ਕੱਟ ਕੀਤਾ ਜਾਊਗਾ। ਸੋ ਮੈਨੂੰ ਤਾਂ ਇਹ ਵੀ ਲੱਗਦਾ ਵੀ ਜੇ ਇਦਾਂ ਦਾ ਕੰਮ ਚੱਲਦਾ ਰਿਹਾ ਤੇ DMV 'ਚ ਹੋਰ ਜਿਹੜੀਆਂ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਸਾਰਾ ਤੁਹਾਨੂੰ ਇੰਸ਼ੋਰੈਂਸ ਦੇ ਹੋਰ ਪੇਪਰ ਆਉਂਦੇ ਆ, ਫਿਰ ਉਹ ਨੈਚੁਰਲੀ ਉਹਨਾਂ ਤੇ ਵੀ ਕੱਟ ਲਾਇਆ ਜਾਊਗਾ ਵੀ ਨਹੀਂ ਜੀ, ਸਾਡੀ ਤਾਂ ਜਿਹੜੀ ਇੰਗਲਿਸ਼ ਲੈਂਗੁਏਜ ਹੈਗੀ ਆ। ਪ੍ਰੈਜ਼ੀਡੈਂਟ ਬਿਲ ਕਲਿੰਟਨ ਹੋਣਾ ਨੇ ਬਿੱਲ ਸਾਈਨ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਨਾਨ ਇੰਗਲਿਸ਼ ਸਪੀਕਰ ਆ ਉਹਨਾਂ ਨੂੰ ਅਸਿਸਟੈਂਸ ਦਿੱਤੀ ਜਾਵੇ। ਨਾਨ ਇੰਗਲਿਸ਼ ਸਪੀਕਰ ਦਾ ਮਤਲਬ ਇਹ ਨਹੀਂ ਵੀ ਜਿਨ੍ਹਾਂ ਨੂੰ ਜਮਾ ਹੀ ਨਹੀਂ ਆਉਂਦੀ, ਜਿੱਦਾਂ ਸਾਡੇ ਵਰਗੇ ਵੀ ਆ, ਜਦੋਂ ਨਵੇਂ ਬੰਦੇ ਆਉਂਦੇ ਆ ਜਾਂ ਜਿਨ੍ਹਾਂ ਨੂੰ ਉਹ ਨਹੀਂ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਦੇ ਵੀ ਮੈਨੂੰ ਕੀ ਪ੍ਰੋਬਲਮ ਹੈਗੀ ਆ। ਸੋ ਅਮਰੀਕਾ ਦੇ ਵਿੱਚ ਵੱਖ-ਵੱਖ ਏਜੰਸੀਜ਼ ਨੂੰ ਇਹ ਬਿੱਲ ਪਾਸ ਕੀਤਾ ਗਿਆ ਸੀ ਵੀ ਸਰਵਿਸਿਜ਼ ਇੰਗਲਿਸ਼ ਤੋਂ ਬਿਨਾਂ ਵੀ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਲੋਕਾਂ ਨੂੰ ਹੈਲਪ ਕੀਤੀ ਜਾਵੇ। ਸੋ ਆਪਾਂ ਦੇਖਦੇ ਹੀ ਹਾਂ, ਸਭ ਤੋਂ ਪਹਿਲਾਂ ਉਦੋਂ ਹੀ ਹੋਇਆ ਸੀ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਸੈਕੰਡ ਟਰਮ 'ਚ ਆਏ ਆ ਤੇ ਉਹਨਾਂ ਨੇ ਪਹਿਲੇ ਜਾਂ ਦੂਜੇ ਦਿਨ ਉੱਥੇ ਸਪੈਨਿਸ਼ ਸਾਈਨ ਲੱਗਾ ਆ, ਉਹ ਚੱਕਤਾ। ਜਿਹਦੇ ਨਾਲ ਆਪਣੇ ਲੋਕ ਤਾਂ ਧਿਆਨ ਨਹੀਂ ਕਰਦੇ ਹੈਗੇ। ਜੋ ਸਪੈਨਿਸ਼ ਮੂਲ ਦੇ ਲੋਕ ਆ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਵਿਰੋਧ ਕੀਤਾ ਸੀ ਵੀ ਇਹ ਯਾਰ ਕਿੰਨੇ ਸਾਲਾਂ ਤੋਂ ਉੱਥੇ ਜਿਹੜੇ ਸਾਈਨ ਲੱਗੇ ਹੋ ਆ ਸਪੈਨਿਸ਼ ਦੇ ਵਿੱਚ, ਕਿੱਦਾਂ ਚੱਕ ਦਿੱਤਾ ਹਨਾ। ਜਿਸ ਤਰ੍ਹਾਂ ਅਗਲੇ ਕੈਲੀਫੋਰਨੀਆ ਵਾਲੇ ਕਹਿੰਦੇ ਵੀ ਇਹ ਤਾਂ ਸਾਡੀ ਸਟੇਟ ਆ, ਧੱਕੇ ਨਾਲ ਦੱਬੀ ਹੋਈ ਹੈਗੀ ਅਮਰੀਕਾ ਵਾਲਿਆਂ ਨੇ। ਸੋ ਵਾਲ ਸਟਰੀਟ ਜਰਨਲ ਇਹ ਰਿਪੋਰਟ ਕਰ ਰਿਹਾ ਵੀ ਸਾਨੂੰ ਲੱਗਦਾ ਹੀ ਸੀ ਵੀ ਐਕਸ਼ਨ ਹੋਊਗਾ। ਤੇ ਹਾਊਸ ਡੈਮੋਕ੍ਰੈਟਿਕ ਲੀਡਰ ਹਕੀਮ ਜ਼ੈਫਰੀਜ਼ ਜੋ ਆ, ਉਹਨਾਂ ਨੇ ਅੱਜ ਟਰੰਪ ਐਡਮਿਨਿਸਟ੍ਰੇਸ਼ਨ ਦਾ ਕਾਫੀ ਜ਼ਿਆਦਾ ਵਿਰੋਧ ਕੀਤਾ ਹੈਗਾ। ਕਹਿੰਦੇ ਵੀ ਇਹ ਵੀ ਅਲਟੀਮੇਟਲੀ ਕੇਸ ਜਿਹੜਾ ਆ ਕੋਰਟਸ ਦੇ ਵਿੱਚ ਜਾਊਗਾ। ਤੇ ਕਹਿੰਦੇ ਵੀ ਜਿਹੜੀ ਤੁਸੀਂ ਇਨਕਰੇਜ ਕਰ ਰਹੇ ਆ ਸਿੰਗਲ ਲੈਂਗੁਏਜ, ਇਹਦਾ ਮਤਲਬ ਇਹ ਆ ਵੀ US ਬਹੁਤ ਜ਼ਿਆਦਾ ਲੈਸ ਕੰਪੀਟੀਟਿਵ ਹੋਊਗਾ ਗਲੋਬਲ ਸਟੇਜ ਦੇ ਉੱਤੇ। ਤੇ ਕਹਿੰਦੇ ਵੀ ਜਿਸ ਹਿਸਾਬ ਦੇ ਨਾਲ ਦਰਜਨਾਂ ਦੇ ਕਰੀਬ ਐਗਜ਼ੀਕਿਊਟਿਵ ਆਰਡਰਸ ਜਾਰੀ ਕੀਤੇ ਗਏ ਆ, ਅਲਟੀਮੇਟਲੀ ਉਹ ਕੋਰਟ ਦੇ ਵਿੱਚ ਜਾ ਰਹੇ ਆ, ਤੇ ਇਹ ਵੀ ਉੱਥੇ ਜਾਊਗਾ। ਪਰ 250 ਸਾਲਾਂ 'ਚ ਕਹਿੰਦੇ ਵੀ ਪਹਿਲੀ ਵਾਰੀ ਇਹ ਜਿਹੜਾ ਐਗਜ਼ੀਕਿਊਟਿਵ ਆਰਡਰ ਵੀ ਅਮਰੀਕਾ ਦੀ ਜਿਹੜੀ ਆਫੀਸ਼ੀਅਲ ਲੈਂਗੁਏਜ ਇੰਗਲਿਸ਼ ਆ, ਉਹ ਟਰੰਪ ਹੋਣਾ ਵੱਲੋਂ ਸਾਈਨ ਕੀਤਾ ਗਿਆ ਹੈਗਾ। ਆਫੀਸ਼ੀਅਲੀ ਨਹੀਂ ਹਰਜੋਤ ਸਿੰਘ ਜੀ, ਅਫੀਸ਼ੀਅਲ ਤਾਂ ਚਲੋ ਸੀਗੀ ਨੈਸ਼ਨਲ ਲੈਂਗੁਏਜ ਜੀ ਦੇ ਤੌਰ ਦੇ ਉੱਤੇ ਜਿਹੜੇ US ਦੇ ਵਿੱਚ ਇੰਗਲਿਸ਼ ਨੂੰ ਸਥਾਪਿਤ ਜਿਹੜਾ ਕੀਤਾ ਜਾ ਰਿਹਾ। ਹੁਣ ਉਹ ਲੋਕ ਜਿਹੜੇ ਮੋਦੀ ਦੇ ਵਨ ਨੇਸ਼ਨ ਵਨ ਲੈਂਗੁਏਜ ਦੇ ਤਾਂ ਉਲਟਾ ਹੁਣ ਇਹ ਦੇਖਦੇ ਆ ਵੀ ਉਹ ਇੱਥੇ ਕੀ ਜਿਹੜਾ ਇਸ ਦੇ ਵਿੱਚ ਵਿਚਾਰ ਜਿਹੜਾ ਉਹ ਲੈ ਕੇ ਆਉਂਦੇ ਆ ਵੀ ਕੀ ਵਾਕਿਆ ਹੀ ਇੱਕ ਜਿਹੜੀ ਭਾਸ਼ਾ ਦੇ ਨਾਲ ਸਰ ਜਾਊਗਾ, ਜਿੱਥੇ ਦੁਨੀਆ ਭਰ ਤੋਂ ਲੋਕ ਵੱਖ-ਵੱਖ ਖਿੱਤਿਆਂ ਤੋਂ ਲੋਕ ਵੱਖ-ਵੱਖ ਹਿੱਸਿਆਂ ਤੋਂ ਲੋਕ ਜਿਹੜੇ ਆ ਉਹ ਆਏ ਆ, ਵੱਖ-ਵੱਖ ਭਾਸ਼ਾਵਾਂ ਬੋਲੀਆਂ ਬੋਲਣ ਵਾਲੇ ਆਏ ਆ। ਉੱਦਾਂ ਦੇ ਮੈਲਟਿੰਗ ਪੌਟ ਅਮਰੀਕਾ ਨੂੰ ਆਖਿਆ ਜਾਂਦਾ ਸੀਗਾ ਵੀ ਸਾਰੇ ਜਾਣੇ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਦੇ ਆ। ਹੁਣ ਇਹ ਸਰਾਸਰ ਜਿਹੜੀ ਥੋਪਣ ਵਾਲੀ ਗੱਲ ਆ, ਇਹ ਕਿੱਥੇ ਕੁ ਤੱਕ ਜਿਹੜੀ ਉਹ ਜਾਇਜ਼ ਰਹੂਗੀ। DMV ਦੇ ਵਿੱਚ ਤਾਂ ਸ਼ਾਇਦ ਨਾ ਹੋਵੇ ਕਿਉਂਕਿ ਉਹ ਤਾਂ ਕੈਲੀਫੋਰਨੀਆ ਦੇ ਅੰਡਰ ਆਉਂਦੀ ਹੈ, ਕੈਲੀਫੋਰਨੀਆ ਸ਼ਾਇਦ ਉਸ ਨੂੰ ਜਿਹੜਾ ਉਹ ਨਾ ਹਟਾਵੇ। ਪਰ ਫੈਡਰਲ ਲੈਵਲ ਦੇ ਉੱਤੇ ਜਿਹੜੀਆਂ ਵੀ ਚੀਜ਼ਾਂ ਨੇ ਉਹਦੇ ਵਿੱਚ ਹੁਣ ਸਿਰਫ ਤੇ ਸਿਰਫ ਤੁਹਾਨੂੰ ਜਿਹੜੀ ਉਹ ਇੰਗਲਿਸ਼ ਹੀ ਜਿਹੜੀ ਉਹ ਮਿਲੇਗੀ। ਵੈਬਸਾਈਟ ਤੋਂ ਉਹਨਾਂ ਨੇ ਜਿਹੜਾ ਉਹ ਚੱਕ ਦਿੱਤਾ। ਇਹ ਤਾਂ ਹੁਣ ਬਈ ਸਰਾਸਰ ਇੱਕ ਹਿਸਾਬ ਦੇ ਨਾਲ ਹੁਣ ਧੱਕਾ ਹੀ ਆ ਵੀ ਜਿਸ ਤਰੀਕੇ ਨਾਲ ਚੱਲ ਰਿਹਾ। 100% ਜਿਹੜਾ ਪ੍ਰੋਜੈਕਟ 2025 ਆ ਉਹ ਲਾਗੂ ਹੋ ਰਿਹਾ ਆ। ਜਿਸ ਤੋਂ ਟਰੰਪ ਹੋਣਾ ਨੇ ਕੈਂਪੇਨ ਦੇ ਵਿੱਚ ਵੋਟਾਂ ਬਟੋਰਨ ਲਈ ਨਾ ਤਾਂ ਜਿਹੜੀ ਉਹ ਕਰ ਦਿੱਤੀ ਸੀ ਵੀ ਨਹੀਂ ਮੇਰੇ ਨਾਲ ਉਸ ਦਾ ਕੋਈ ਸੰਬੰਧ ਨਹੀਂ ਆ, ਪਰ ਉਹ ਸਾਰੀਆਂ ਚੀਜ਼ਾਂ ਉਸੇ ਹੀ ਲੈਵਲ ਦੇ ਉੱਤੇ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਨੈਸ਼ਨਲ ਲੈਂਗੁਏਜ ਪਹਿਲੀ ਵਾਰ ਅਮਰੀਕਾ ਦੇ ਇਤਿਹਾਸ ਦੇ ਵਿੱਚ ਜਿਹੜੀ ਆ ਉਹ ਇੰਗਲਿਸ਼ ਨੂੰ ਜਿਹੜਾ ਉਹ ਸਟੈਬਲਿਸ਼ ਕੀਤਾ ਜਾ ਰਿਹਾ। ਉੱਦਾਂ ਕਿਸੇ ਨੂੰ ਜਿੱਦਾਂ ਤੁਸੀਂ ਕਿਹਾ ਸ਼ੁਰੂਆਤ 'ਚ ਵੀ ਕਿਸੇ ਨੂੰ ਕੋਈ ਇਹਦੇ ਵਿੱਚ ਹਰਜ ਤਾਂ ਸੀਗਾ ਹੀ ਨਹੀਂ, ਪਤਾ ਹੀ ਸੀਗਾ ਵੀ ਇੰਗਲਿਸ਼ ਹੀ ਮੋਸਟਲੀ ਜਿਹੜੀ ਇੱਥੇ ਜਿਹੜੀ ਉਹ ਚੱਲਦੀ ਆ। ਇੱਕ ਜਿਹੜਾ ਲੇਟੈਸਟ ਜਿਹੜਾ US ਸੈਂਸਸ ਬਿਊਰੋ ਦਾ ਜਿਹੜਾ ਡਾਟਾ ਆ ਉਹ ਦੱਸਦਾ ਆ ਵੀ 2019 ਦੇ ਜਿਹੜੇ ਡਾਟਾ ਦੇ ਮੁਤਾਬਕ 5 ਚੋਂ 1 ਜਾਣਾ
ਤਕਰੀਬਨ 68 ਮਿਲੀਅਨ 70 ਮਿਲੀਅਨ ਲੋਕ ਅਮਰੀਕਾ ਦੇ ਵਿੱਚ ਅੰਗਰੇਜ਼ੀ ਤੋਂ ਬਗੈਰ ਹੋਰ ਭਾਸ਼ਾਵਾਂ ਦੀ ਵਰਤੋਂ ਜਿਹੜੀ ਘਰਾਂ ਦੇ ਵਿੱਚ ਕਰਦੇ ਆ, ਉਹ ਉਹਨਾਂ ਦੀ ਮੇਨ ਆ। ਇਹ ਜਿਹੜਾ 1980 ਤੋਂ ਬਾਅਦ ਦੇ ਵਿੱਚ ਅਮਾਊਂਟ ਟ੍ਰਿਪਲ ਜਿਹੜਾ ਉਹ ਹੋ ਚੁੱਕਾ ਆ। ਸੋ ਹੁਣ ਇਸ ਤਰੀਕੇ ਦੇ ਨਾਲ ਜਿਹੜੇ ਟਰੰਪ ਹੁਣੀ ਇੱਕ ਜਿਹੜੀ ਨਵਾਂ ਐਗਜ਼ੈਕਟਿਵ ਆਰਡਰ ਜਾਰੀ ਕਰਨ ਜਾ ਰਹੇ ਆ, ਇਸ ਦਾ ਜਿਹੜਾ ਕੀ ਅਸਰ ਪਊਗਾ, ਇਹ ਹਰਜੋਤ ਸਿੰਘ ਜੀ ਫੈਡਰਲ ਲੈਵਲ ਦੀਆਂ ਜਿੰਨੀਆਂ ਵੀ ਤੁਹਾਡੀਆਂ ਚੀਜ਼ਾਂ ਆ ਜਿਹਦੇ ਵਿੱਚ ਅੱਗੇ ਪੰਜਾਬੀ 'ਚ ਜਾਂ ਹੋਰ ਭਾਸ਼ਾਵਾਂ 'ਚ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਸੀ, ਉਹ ਜਿਹੜੀ ਲੈਂਗੁਏਜਸ ਆ ਉਹ ਉੱਡਣਗੀਆਂ, ਉਹ ਜਿਹੜੀਆਂ ਉੱਥੇ ਜਾਣਗੀਆਂ। ਇੰਗਲਿਸ਼ ਦੇ ਅੰਡਰ ਹੀ ਹੁਣ ਇੱਕ ਅੰਬਰੇਲੇ ਅੰਡਰ ਹੀ ਜਿਹੜਾ ਸਾਰਾ ਕੁਛ ਇਹ ਖਿੱਚਣ ਦੀ ਤਿਆਰੀ ਦੇ ਵਿੱਚ ਜੁਟ ਚੁੱਕੇ ਨੇ ਜੀ। ਤੇ ਜਿਹੜਾ ਹੁਣ ਡੋਜ ਜੀ ਆਪਾਂ ਬ੍ਰੇਕ ਲੈਣੀ ਆ, ਬ੍ਰੇਕ ਤੋਂ ਪਹਿਲਾਂ ਡੋਜ ਜੋ ਹੈਗਾ ਆ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੀ ਡਿਪਾਰਟਮੈਂਟ, ਉਹਨਾਂ ਦੇ ਮੁਤਾਬਕ ਜਿਹੜੇ ਲੋਕਾਂ ਨੂੰ ਕੱਢਿਆ ਜਾ ਰਿਹਾ, ਜਿਸ ਤਰ੍ਹਾਂ ਪਹਿਲਾਂ ਆਪਾਂ ਖਬਰ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਦੇ ਸੀ, ਜਿਹੜੀਆਂ ਸਟੇਟਸ ਨੂੰ ਸਭ ਤੋਂ ਜ਼ਿਆਦਾ ਅਸਰ ਪਊਗਾ ਉਹ ਮੈਰੀਲੈਂਡ ਆ, 5.3% ਦੇ ਕਰੀਬ ਲੋਕ ਹੈਗੇ ਆ। ਹਵਾਈ 3.9%, ਵਰਜੀਨੀਆ 3.4%, ਅਲਾਸਕਾ 3.4%, ਨਿਊ ਮੈਕਸੀਕੋ 2.5%, ਵੈਸਟ ਵਰਜੀਨੀਆ 2.4%, ਇਸੇ ਤਰ੍ਹਾਂ ਵਾਇਓਮਿੰਗ, ਮੋਂਟਾਨਾ, ਯੂਟਾ ਤੇ ਮੇਨ। ਇਹ ਮੇਨ ਸਟੇਟਸ ਆ ਜਿਨ੍ਹਾਂ ਦੇ ਲੋਕ, ਇਹਨਾਂ ਸਟੇਟਸ ਦੇ ਲੋਕ ਜੋ ਗਵਰਨਮੈਂਟ ਦੀ ਜੌਬ ਕਰਦੇ ਆ, ਉਹਨਾਂ ਦੇ ਉੱਤੇ ਜੋ ਅਸਰ ਪਊਗਾ। ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਕਾਫੀ ਅਸਰ ਪਊਗਾ। 80% ਜਿਹੜੇ ਫੈਡਰਲ ਵਰਕਰਸ ਆ ਉਹ ਵਾਸ਼ਿੰਗਟਨ ਡੀਸੀ ਤੋਂ ਬਾਹਰ ਰਹਿੰਦੇ ਆ, ਜਦ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਵੀ ਸਾਰਿਆਂ ਨੂੰ ਹੁਣ ਵਾਪਸ ਆਫਿਸ ਦੇ ਵਿੱਚ ਆਉਣਾ ਪਊਗਾ। ਸੋ ਉਹ ਤੋਂ ਤਾਂ ਪਹਿਲਾਂ ਹੀ ਲੱਗਦਾ ਸੀ ਭਈ ਇੱਥੋਂ ਲੋਕ ਜੌਬ ਛੱਡ ਜਾਣਗੇ। ਅਲਾਸਕਾ ਕਹਿੰਦੇ ਵੀ 4th ਹਾਈਐਸਟ ਸ਼ੇਅਰ ਆਫ ਫੈਡਰਲ ਵਰਕਰਸ ਆ। ਰਿਪਬਲਿਕਨ ਲੀਜ਼ਾ ਮਰਕੋਸਕੀ ਉੱਥੇ ਦੀ ਸੈਨੇਟਰ ਆ, ਤੇ ਉਹ ਕ੍ਰਿਟਿਕ ਬਹੁਤ ਆ ਡੋਜ ਦੀ। ਸੋ ਦੇਖਦੇ ਆ ਕਿ ਕੀ ਬਣਦਾ, ਪਰ ਇਹਨਾਂ ਸਟੇਟਾਂ ਦੇ ਵਿੱਚ ਲੋਕਾਂ ਨੂੰ ਕਾਫੀ ਜ਼ਿਆਦਾ ਜਿਹੜਾ ਅਸਰ ਪਊਗਾ। ਜੀ ਬ੍ਰੇਕ ਤੋਂ ਬਾਅਦ ਜੁੜਦੇ ਹਾਂ ਜੀ ਵਾਪਸ ਫੇਰ।
ब्रेक तो बाद एक बार फिर आप सबका स्वागत है। प्रोग्राम चल रहा है जी इस टाइम अपडेट अमेरिका। स्वागत है हरजोत ਸਿੰਘ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਆ ਉਹ ਕਮੈਂਟ ਵੀ ਕਰਦੇ ਆ, ਰਾਜ ਸਿੰਘ ਹੁਣੀ ਕਰਦੇ ਆ ਵੀ ਬਹੁਤ ਸਾਰੀਆਂ ਕੰਟਰਾਡਿਕਸ਼ਨਸ ਹੁੰਦੀਆਂ ਪਰ ਹਾਰਡ ਵਰਕ ਕਰਦੇ ਆ। ਸੋ ਅਸੀਂ ਕੋਸ਼ਿਸ਼ ਇਹ ਕਰੀਦੀ ਆ ਵੀ ਸਾਡਾ ਵਿਊ ਪੁਆਇੰਟ ਨਾ ਜਿਹੜਾ ਬੜਾ ਐਕਸਪੋਜ਼ ਕੀਤਾ ਜਾਵੇ ਵੀ ਅਸੀਂ ਕੀ ਸੋਚਦੇ ਆ। ਜੋ ਕੁਝ ਅਮਰੀਕਾ 'ਚ ਵਾਪਰ ਰਿਹਾ, ਵੱਖ-ਵੱਖ ਅਖਬਾਰਾਂ ਦੱਸ ਰਹੀਆਂ, ਕੋਈ ਲੈਫਟ ਵਾਲੀਆਂ ਕੋਈ ਰਾਈਟ ਵਾਲੀਆਂ, ਉਹੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ। ਇਹ 'ਚ ਕੋਈ ਸ਼ੱਕ ਨਹੀਂ ਹੈ, ਟਰੰਪ ਹੋਣਾ ਦੀ ਸਰਕਾਰ ਦੇ ਲਈ ਪੰਜਾਬੀਆਂ ਨੇ ਬਹੁਤ ਸਪੋਰਟ ਕੀਤੀ ਆ। ਉਹ ਮੈਂ ਪਹਿਲਾਂ ਵੀ ਦੱਸਿਆ ਵੀ ਉਹਦਾ ਰੀਜ਼ਨ ਇੱਕ ਇਹ ਵੀ ਸੀ ਵੀ ਡੈਮੋਕ੍ਰੇਟਾਂ ਨੇ ਗੰਦ ਬਹੁਤ ਪਾਇਆ ਸੀ ਕੈਲੀਫੋਰਨੀਆ 'ਚ ਖਾਸ ਕਰਕੇ, ਜਾਂ ਡੈਮੋਕ੍ਰੈਟਿਕਲੀ ਹੈਲਡ ਸਟੇਟਸ ਦੇ ਵਿੱਚ ਹੋਮਲੈਸਨੈਸ ਨੂੰ ਲੈ ਕੇ, ਕ੍ਰਾਈਮ ਨੂੰ ਲੈ ਕੇ ਆਪਾਂ ਦੇਖਿਆ ਹੀ ਹੈਗਾ। ਜਿੱਥੇ ਵਧੀਆ ਗੱਲ ਹੁੰਦੀ ਆ ਉਹ ਆਪਾਂ ਵਧੀਆ ਵੀ ਸਾਂਝੀ ਕਰਦੇ ਆ, ਤੇ ਜਿੱਥੇ ਕ੍ਰਿਟਿਸਿਜ਼ਮ ਆ ਉਹ ਆਪਾਂ ਕ੍ਰਿਟਿਸਾਈਜ਼ ਵੀ ਕਰਦੇ ਆ। ਇੱਕ ਬਹੁਤ ਵਧੀਆ ਖਬਰ ਜਿਹੜੀ ਆ ਉਹ ਇਹ ਆ ਰਹੀ ਆ ਵੀ ਜੋ ਟਰੰਪ ਐਡਮਿਨਿਸਟ੍ਰੇਸ਼ਨ ਕਰ ਸਕਿਆ ਉਹ ਪਹਿਲੇ ਐਡਮਿਨਿਸਟ੍ਰੇਸ਼ਨ ਜਿਹੜੇ ਆ ਉਹ ਨਹੀਂ ਕਰ ਸਕੇ। ਕੱਲ ਮੈਕਸੀਕੋ ਤੋਂ 29 ਦੇ ਕਰੀਬ ਜਿਹੜੇ ਡਰੱਗ ਕਾਰਟਲਸ ਆ, ਬੜੇ ਜਿਹੜੇ ਡਰੱਗ ਦੇ ਡੀਲਰ ਆ, ਉਹ ਅਮਰੀਕਾ ਵਾਲੇ ਚੱਕ ਲਿਆਏ ਤੇ ਟਰਾਂਸਫਰ ਕੀਤੇ। ਮੈਕਸੀਕੋ ਵਾਲੇ ਐਗਰੀ ਕਰ ਗਏ ਵੀ ਹਾਂ ਇਹਨਾਂ 29 ਜਿਹੜੇ ਡਰੱਗ ਕਾਰਟਲਸ ਆ ਇਹਨਾਂ ਨੂੰ ਤੁਸੀਂ ਲਿਜਾ ਸਕਦੇ ਆ, ਜੋ FBI ਦੀ ਮੋਸਟ ਵਾਂਟਡ ਲਿਸਟ ਦੇ ਉੱਤੇ ਸੀਗੇ, ਜਿਨ੍ਹਾਂ ਚੋਂ ਇੱਕ ਰਾਫੇਲ ਕਾਰੋ ਕੁਇੰਟੇਰੋ ਕਰਕੇ ਵੀ ਸੀ। ਸੋ ਇਹ ਕਿਉਂ ਵਾਪਰਿਆ? ਕਿਉਂਕਿ ਟਰੰਪ ਉਹਨਾਂ ਨੇ ਕਿਹਾ ਸੀ ਵੀ ਭਾਈ ਮਾਰਚ ਦੇ ਪਹਿਲੇ ਹਫ਼ਤੇ ਤੁਹਾਡੇ ਤੇ 25% ਟੈਰਿਫ ਲੱਗਣ ਜਾ ਰਿਹਾ ਆ। ਸੋ ਇਸ ਤੋਂ ਪਹਿਲਾਂ 10,000 ਦੇ ਕਰੀਬ ਮੈਕਸੀਕੋ ਵਾਲਿਆਂ ਨੇ ਆਪਣੀ ਫੌਜ ਵੀ ਬਾਰਡਰ ਤੇ ਲਾਤੀ। ਸੋ ਇਹ ਪਹਿਲਾਂ ਕਿਉਂ ਨਹੀਂ ਵਾਪਰਿਆ 4 ਸਾਲ 'ਚ, ਹਨਾ? ਸੋ ਇਹ ਚੀਜ਼ ਤਾਂ ਹੈ ਵੀ ਜਿਹੜੀ ਗੁੱਡ, ਜੋ ਬਿਲਕੁਲ ਸਹੀ ਆ ਜਿਹੜੇ ਟਰੰਪ ਹੁਣੀ ਕਹਿੰਦੇ ਆ ਵੀ ਫੈਂਟਲੀਨ ਦੇ ਨਾਲ ਬਹੁਤ ਵੱਡੀ ਗਿਣਤੀ 'ਚ ਅਮਰੀਕਾ 'ਚ ਲੋਕ ਮਾਰੇ ਜਾ ਚੁੱਕੇ। ਉਹ ਠੀਕ ਆ ਵੀ ਕਈ ਵਾਰੀ ਵੇਗ 'ਚੋਂ ਮਿਲੀਅਨਸ ਕਹਿ ਦਿੰਦੇ ਆ, ਪਰ ਜੋ ਆਫੀਸ਼ੀਅਲ ਫਿਗਰ ਹੈਗੇ ਆ
ਉਹ ਲੱਖ ਤੇ 1.5 ਲੱਖ ਦੇ ਕਰੀਬ ਹਰ ਸਾਲ ਲੋਕ ਫੈਂਟੈਨਿਲ, ਜਿਹੜੀ ਕਿ ਸਿੰਥੈਟਿਕ ਡਰੱਗ ਹੈਗੀ ਆ, ਉਹਦੇ ਨਾਲ ਮਾਰੇ ਜਾ ਰਹੇ ਆ। ਅਨਫੋਰਚੂਨੇਟਲੀ ਬਹੁਤ ਸਾਰੇ ਆਪਣੇ ਪੰਜਾਬੀ ਵੀ ਜਿਹੜੇ ਕਈ ਫੀਮ ਖਾਂਦੇ ਆ, ਆਪਾਂ ਪਿਛਲੇ ਦਿਨਾਂ 'ਚ ਤੁਹਾਡੇ ਨਾਲ ਸਾਂਝੀ ਕੀਤੀ ਸੀ, ਉਹ ਫੀਮ ਦੇ ਉੱਤੇ ਵੀ ਪੇ ਉਹਦੀ ਜਿਹੜੀ ਫੈਂਟੈਨਿਲ ਦੀ ਲੇਸ ਲਾਈ ਜਾ ਰਹੀ ਹੈਗੀ ਆ। ਇਹ ਵੀ ਖਬਰਾਂ ਆਈਆਂ ਸੀਗੀਆਂ। ਸੋ ਮੈਕਸੀਕੋ ਨੇ ਕੱਲ ਟਰਾਂਸਫਰ ਇੱਕ ਪ੍ਰੋਜੈਕਟ ਦੇ ਅੰਡਰ 29 ਦੇ ਕਰੀਬ ਜੋ ਕਾਰਟਲ, ਜਿਹੜੇ ਡਰੱਗ ਕਾਰਟਲਸ ਆ, ਉਹਨਾਂ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਹੈ। ਤੇ ਯੂਐਸ ਡਿਪਾਰਟਮੈਂਟ ਆਫ ਜਸਟਿਸ ਨੇ ਉਹ ਲਿਸਟ ਵੀ ਪੂਰੇ 29 ਦੇ 29 ਦੀ ਰਿਲੀਜ਼ ਕਰਤੀ ਆ, ਭਈ ਅਸੀਂ ਅਮਰੀਕਾ ਦੇ ਵੱਖ-ਵੱਖ 8 ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਚੱਕ ਕੇ ਲਿਆਏ ਆ ਤੇ ਉੱਥੇ ਉਹਨਾਂ ਨੂੰ ਰੱਖਿਆ ਗਿਆ ਹੈਗਾ, ਜਿਹੜੇ ਕਿ ਬਹੁਤ ਖਤਰਨਾਕ ਇਹ ਜਿਹੜੇ ਡਰੱਗ ਡੀਲਰ ਸੀਗੇ। ਜੀ ਬਿਲਕੁਲ, ਡੀਈਏ ਦੇ ਏਜੰਟ ਨੂੰ 1985 ਦੇ ਵਿੱਚ ਜਿਹੜਾ ਇਸ ਦੇ ਦੁਆਰਾ ਮਾਰਿਆ ਗਿਆ ਸੀਗਾ, ਜਿਹੜਾ ਡਰੱਗ ਲਾਰਡ ਰਾਫੇਲ ਕਾਰੋ ਕੁਇੰਟੈਰੋ, ਤੇ ਉਦੋਂ ਤੋਂ ਇਹ ਲੋੜੀਂਦਾ ਸੀਗਾ। ਸੋ 29 ਜਾਣਿਆਂ ਨੂੰ ਇੱਥੇ ਲੈ ਆਂਦਾ ਆ। ਸੋ ਡਿਪਾਰਟਮੈਂਟ ਆਫ ਜਿਹੜਾ ਜਸਟਿਸ ਆ, ਉਹਨਾਂ ਨੇ ਜਿਹੜਾ ਉਹ ਅਨਾਊਂਸ ਕੀਤਾ, ਅਟਰਨੀ ਜਨਰਲ ਪੈਮਲਾ ਬੌਂਡੀ ਨੇ, ਵੀ ਮੈਕਸੀਕੋ ਤੋਂ ਇਹਨਾਂ ਨੂੰ ਯੂਐਸ ਦੀ ਕਸਟਡੀ ਦੇ ਵਿੱਚ ਲੈ ਲਿਆ ਗਿਆ ਆ। ਸੋ ਟੈਰਰਿਸਟ ਆਰਗੇਨਾਈਜੇਸ਼ਨ, ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਐਲਾਨ ਦਿੱਤਾ ਗਿਆ ਸੀਗਾ, ਵੀ ਕਹਿੰਦੇ ਵੀ ਅਸੀਂ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ ਨੂੰ ਡੈਜ਼ਿਗਨੇਟ ਜਿਹੜੀ ਉਹ ਕਰਾਂਗੇ। ਕਹਿੰਦੇ ਵੀ 6 ਦੇ ਵਿੱਚੋਂ ਜਿਹੜੇ 5 ਆਰਗੇਨਾਈਜ਼ਡ ਕ੍ਰਾਈਮ ਗਰੁੱਪ ਆ, ਉਹਨਾਂ ਨੂੰ ਆਲਰੇਡੀ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਡੈਜ਼ਿਗਨੇਟ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਕਰ ਦਿੱਤਾ ਗਿਆ ਆ। ਸੋ ਇਹ ਇੱਕ ਬਹੁਤ ਵਧੀਆ ਜਿਹੜਾ ਅਸਰ ਆ ਇਹ ਪੈ ਰਿਹਾ ਆ, ਕਿਉਂਕਿ ਟਰੰਪ ਹੋਣਾ ਨੇ ਤਾਂ ਇੱਥੋਂ ਤੱਕ ਵੀ ਕਿਹਾ ਸੀਗਾ ਵੀ ਲੋੜ ਪਈ ਤਾਂ ਭਾਈ ਅਸੀਂ ਸਿੱਧਾ ਜਾ ਕੇ ਇਹਨਾਂ ਦੇ ਉੱਤੇ ਮਿਲਟਰੀ ਐਕਸ਼ਨ ਵੀ ਕਰ ਸਕਦੇ ਹਾਂ। ਜਿਹੜੀ ਉੱਥੋਂ ਦੀ ਪ੍ਰੈਜ਼ੀਡੈਂਟ ਆ ਕਲੌਡੀਆ ਸ਼ੈਨਬਾਮ, ਉਹ ਇਸ ਚੀਜ਼ ਦੇ ਵਿਰੋਧ ਦੇ ਵਿੱਚ ਸੀਗੀ ਵੀ ਇੱਦਾਂ ਕਿੱਦਾਂ ਤੁਸੀਂ ਆ ਕੇ ਸਾਡੇ ਜਿਹੜਾ ਮਿਲਟਰੀ ਐਕਸ਼ਨ ਜਿਹੜਾ ਉਹ ਕਰ ਸਕਦੇ ਆ। ਸੋ ਉਹ ਕਹਿੰਦੇ ਵੀ ਇੱਦਾਂ ਦੀਆਂ ਚੀਜ਼ਾਂ ਦੇ ਬਚਾਅ ਤੋਂ ਪਹਿਲਾਂ ਵੀ ਆਪ ਹੀ ਫੜ ਕੇ ਇਹਨਾਂ ਨੂੰ ਜਿਹੜਾ ਉਹ ਫੜਾਇਆ ਜਿਹੜਾ ਉਹ ਜਾਵੇ। ਇੱਕ ਇਹਨਾਂ ਦੇ ਵਿੱਚ ਵਿੰਸੈਂਟ ਕਰਿਲੋ ਫੈਂਟਸ ਨਾਂ ਦਾ ਬੰਦਾ ਹੈ, ਹੁਆਰੇਜ਼ ਡਰੱਗ ਕਾਰਟਲ ਦਾ ਸਾਬਕਾ ਲੀਡਰ ਜਿਹੜਾ ਉਹ ਰਿਹਾ ਆ। ਤੇ ਇਹ ਅਲ ਪਾਸੋ ਟੈਕਸਸ ਦੇ ਲਾਗੇ ਜਿਹੜੀ ਹੁਆਰੇਜ਼ ਕਰਕੇ ਜਿਹੜੀ ਸਿਟੀ ਆ, ਉੱਥੇ ਇਹ ਬੇਸ ਸੀਗਾ। ਇਹਦਾ ਭਰਾ ਅਮਾਡੋ ਕਰਿਲੋ ਫੈਂਟਸ, ਇਹਨੂੰ ਲਾਰਡ ਆਫ ਦਾ ਸਕਾਈਜ਼ ਕਰਕੇ ਜਾਣਿਆ ਜਾਂਦਾ ਸੀਗਾ। ਇਸ ਨੇ ਇੱਕ ਪਲਾਸਟਿਕ ਸਰਜਰੀ ਜਿਹੜੀ ਕਰਾਈ ਸੀ, ਜਿਸ ਤੋਂ ਬਾਅਦ ਦੇ ਵਿੱਚ ਇਸ ਦੀ ਮੌਤ ਹੋ ਗਈ ਸੀ। ਉਹਦੇ ਭਰਾ ਨੂੰ ਵੀ ਜਿਹੜਾ ਵਿੰਸੈਂਟ ਆ, ਉਸ ਨੂੰ ਵੀ ਜਿਹੜਾ ਇਹਨਾਂ 29 ਦੇ ਵਿੱਚ ਲਿਆਂਦਾ ਜਿਹੜਾ ਉਹ ਗਿਆ ਹੈਗਾ ਆ। ਜਿਹੜੇ ਹਰਜੋਤ ਸਿੰਘ ਜੀ ਇੰਪੋਰਟਸ ਦੇ ਉੱਤੇ ਟੈਰਿਫ ਲੱਗਣੇ ਆ, ਉਹਦੇ ਬਾਬਤ ਮੈਕਸੀਕੋ ਦੀ ਟੀਮ ਪਹੁੰਚੀ ਹੋਈ ਆ, ਕਹਿੰਦੇ ਅਮਰੀਕਾ ਦੇ ਵਿੱਚ ਟਰੰਪ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਆ ਵੀ ਭਾਈ ਕਿਤੇ ਹੋਰ ਮਹੀਨਾ 2 ਮਹੀਨੇ ਸਾਲ ਤੱਕ ਇਹਨਾਂ ਟੈਰਿਫਸ ਨੂੰ ਐਕਸਟੈਂਡ ਕੀਤਾ ਜਾ ਸਕਦਾ ਆ, ਇਹ ਨਾ ਲੱਗਣ। ਇਸ ਦੇ ਲਈ ਕਹਿੰਦੇ ਵੀ ਉਹ ਹੁਣ ਕੋਸ਼ਿਸ਼ਾਂ ਦੇ ਵਿੱਚ ਲੱਗੇ ਆ। ਸੋ ਟਰੰਪ ਹੁਣਾਂ ਨੂੰ ਆਪਣੇ ਕਹਿ ਲਓ ਵੀ ਹੱਕ ਦੇ ਵਿੱਚ ਜਾਂ ਟੈਰਿਫ ਨਾ ਲਾਉਣ ਖਾਤਰ ਇਦਾਂ ਦੇ ਵੀ ਜਿਹੜੇ ਕਦਮ ਆ ਹੁਣ ਮੈਕਸੀਕੋ ਨੂੰ ਚੱਕਣੇ ਜਿਹੜੇ ਉਹ ਪੈ ਰਹੇ ਆ। ਸੋ ਇਹ ਅਹਿਮ ਚੀਜ਼ਾਂ ਆ ਜੋ ਇਸ ਮੌਕੇ ਸਥਿਤੀ ਬਣੀ ਪਈ ਆ ਡਰੱਗਸ ਨੂੰ ਲੈ ਕੇ ਅਮਰੀਕਾ ਦੇ ਵਿੱਚ। ਇਦਾਂ ਦੀਆਂ ਜਿਹੜੀਆਂ ਸਖਤ ਕਾਰਵਾਈਆਂ ਦੀ ਵਾਕਿਆ ਹੀ ਜ਼ਰੂਰਤ ਆ। ਸੋ ਇਹ ਜਿਹੜੀ ਜ਼ਰੂਰ ਟਰੰਪ ਹੁਣਾਂ ਦੀ ਖਾਸੀਅਤ ਆ ਵੀ ਉਹ ਟੈਰਿਫ ਦੇ ਨਾਂ ਦੇ ਉੱਤੇ ਬਾਂਹ ਤਾਂ ਜਿਹੜੀ ਉਹ ਚਾਹੇ ਮਰੋੜ ਦੇ, ਕਿਸੇ ਨੂੰ ਕਈ ਵਾਰੀ ਚੰਗੀ ਲੱਗਦੀ ਮਾੜੀ ਲੱਗਦੀ ਆ, ਉਹ ਸਾਰਾ ਕੁਛ ਹੀ ਜਿਹੜਾ ਨਾਲ, ਪਰ ਉਸ ਦਾ ਜਿਹੜਾ ਅਸਰ ਇਸ ਤਰੀਕੇ ਨਾਲ ਹੋਵੇ ਜਿਹੜਾ ਆਪਣੀ ਸੁਸਾਇਟੀ ਦੇ ਵਿੱਚ, ਆਪਣੀ ਲੋਕਾਂ ਦੇ ਵਿੱਚ, ਆਪਣੇ ਨੇਬਰਹੁੱਡਸ ਦੇ ਵਿੱਚ ਜੋ ਗੰਦ ਫੈਲ ਰਿਹਾ, ਜੇ ਇਹਦੇ ਨਾਲ ਕਲੀਨ ਹੁੰਦਾ ਆ ਤਾਂ ਲੋਕਾਂ ਨੂੰ ਉਹ ਚੀਜ਼ਾਂ ਜਿਹੜੀਆਂ ਹਜਮ ਆ ਉਹ ਸਾਹਮਣੇ ਕਰ ਲੈਣਗੇ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰੀਏ, ਅੱਜ 28 ਤਰੀਕ ਆ ਤੇ ਇਕਨੋਮਿਕ ਬਲੈਕਆਊਟ ਦਾ ਅੱਜ ਦਿਨ ਆ। ਸੋ ਆਨਲਾਈਨ ਜਿਹੜੇ ਬਹੁਤ ਸਾਰੇ ਅਮਰੀਕਾ ਦੇ ਵਿੱਚ ਲੋਕ ਆ, ਉਹਨਾਂ ਕੰਪਨੀਆਂ ਨੂੰ ਬਲੈਕਆਊਟ ਕਰ ਰਹੇ ਆ, ਉਹਨਾਂ ਨੂੰ ਉਹ ਉੱਥੇ ਕਹਿੰਦੇ ਵੀ ਅੱਜ ਖਰੀਦਦਾਰੀ ਅਸੀਂ ਨਹੀਂ ਕਰਨੀ, ਇਹ ਦਿਖਾਉਣ ਦੇ ਲਈ ਵੀ ਜਿਹੜੇ ਆਮ ਲੋਕਾਂ ਦੇ ਡਾਲਰ ਆ ਉਹਨਾਂ ਦਾ ਤੁਹਾਡੇ ਉੱਤੇ ਕਿੰਨਾ ਅਸਰ ਜਿਹੜਾ ਉਹ ਹੁੰਦਾ ਆ। ਕੁਝ ਮਹੀਨੇ ਪਹਿਲਾਂ ਇੱਕ ਸ਼ਿਕਾਗੋ ਇਲਾਕੇ ਦਾ ਜੌਨ ਸ਼ਵਾਰਜ਼ ਕਰਕੇ ਨਾਂ ਬੰਦਾ ਸੀਗਾ, ਇੱਕ ਮੈਡੀਟੇਸ਼ਨ ਤੇ ਮਾਈਂਡਫੁਲਨੈਸ ਐਜੂਕੇਟਰ ਸੀ। ਉਸਨੇ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜੀ ਗੱਲ ਨੂੰ ਤੋਰਿਆ ਤੇ ਇਹ ਜਿਹੜੀ ਖਾਸਾ ਜਿਹੜਾ ਆ ਉਹ ਹਵਾ ਫੜ ਗਈ ਆ। ਸੋ ਇਕਨੋਮਿਕ ਬਲੈਕਆਊਟ ਬੀਤੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਅੱਗੇ ਚੱਲਿਆ। ਸਟੀਵਨ ਕਿੰਗ ਵਰਗੇ ਜਿਹੜੇ ਆਥਰ ਨੇ, ਉਹਨਾਂ ਨੇ ਵੀ ਕਿਹਾ ਵੀ ਡੋਂਟ ਬਾਈ ਸਟਫ ਔਨ ਫੈਬਰੂਅਰੀ 28th, ਮਨੀ ਇਜ਼ ਦੀ ਓਨਲੀ ਥਿੰਗ ਦੇ ਅੰਡਰਸਟੈਂਡ। ਸੋ ਇਹਨਾਂ ਨੂੰ ਜਿਹੜੇ ਕਈ ਐਕਟਰਸ ਤੋਂ ਲੈ ਕੇ ਹਾਲੀਵੁੱਡ ਵਾਲੇ, ਆਮ ਲੋਕ, ਬਹੁਤ ਸਾਰੇ ਜਿਹੜੇ ਲੋਕ ਆ ਇਸ ਦੇ ਵਿੱਚ
ਜੁੜੇ ਨੇ ਤੇ ਉਹ ਚਾਹ ਰਹੇ ਨੇ ਵੀ ਇਹਦੇ ਵਿੱਚ 28 ਤਰੀਕ ਨੂੰ ਅੱਜ ਕੁਝ ਵੀ ਜਿਹੜਾ ਉਹ ਨਾ ਖਰੀਦਿਆ ਜਾਵੇ। ਸੋ ਕਹਿੰਦੇ ਵੀ ਮਨੀ ਹੀ ਜਿਹੜੀ ਆ ਇਹ ਅੰਡਰਸਟੈਂਡ ਕਰਦੇ ਆ। ਸੋ ਅੱਜ ਦਾ ਦਿਨ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ ਕੁਝ ਵੀ ਨਾ ਖਰੀਦਣ ਦਾ ਤਹੱਈਆ ਜਿਹੜਾ ਉਹ ਕਰ ਰਹੇ ਆ, ਇਹ ਦਰਸਾਉਣ ਦੇ ਲਈ, ਇਹ ਦਿਖਾਉਣ ਦੇ ਲਈ ਇਹਨਾਂ ਕੰਪਨੀਆਂ ਨੂੰ ਵੀ ਭਾਈ ਸਾਡੇ ਤੋਂ ਬਗੈਰ ਤੁਹਾਡਾ ਕੁਝ ਵੀ ਨਹੀਂ ਬਣੂਗਾ। ਸੋ ਇਕਨੋਮਿਕ ਬਲੈਕਆਊਟ ਅੱਜ ਬਹੁਤ ਵੱਡੀਆਂ ਜਿਹੜੀਆਂ ਮੇਜਰ ਕੰਪਨੀਆਂ ਆ ਉਹਨਾਂ ਦੇ ਉਲਟ ਪ੍ਰੋਟੈਸਟ ਦੇ ਤੌਰ ਦੇ ਉੱਤੇ ਲੋਕ ਅਪਣਾ ਰਹੇ ਨੇ। ਜੀ, ਸੋ ਬਿਲਕੁਲ DEI ਨੂੰ ਲੈ ਕੇ ਬਹੁਤ ਜ਼ਿਆਦਾ ਖਾਸ ਕਰਕੇ ਜਿਹੜੀ ਲਤੀਨੋ ਕਮਿਊਨਿਟੀ ਆ ਉਹ ਬਹੁਤ ਸੋਸ਼ਲ ਮੀਡੀਆ ਤੇ ਐਕਟਿਵ ਆ। ਇਹਦਾ ਅਸਰ ਕਿੰਨਾ ਕੁ ਹੁੰਦਾ ਮੈਂ ਤੁਹਾਨੂੰ ਦੱਸਦਾ ਵੀ ਕੱਲ ਇੱਕ ਮੇਰੇ ਵਾਕਫ ਬੰਦੇ ਸੀ, ਉਹਨਾਂ ਦਾ ਸਟੋਰ ਆ। ਉਹ ਕਹਿੰਦਾ ਵੀ ਭਾਜੀ ਵੈਸੇ ਗੱਲ ਹੋਈ ਵੀ ਸੇਲ ਕਿੱਦਾਂ, ਕਹਿੰਦਾ ਸੇਲ ਤਾਂ ਵੈਸੇ ਘਟੀ ਪਰ ਕੋਕਾ ਕੋਲਾ ਦੀ ਕਹਿੰਦਾ ਪੂਰੀ ਡੈਡ ਆ। ਮੈਂ ਕਿਹਾ ਕੀ ਚੱਕਰ ਹੋਇਆ, ਕਹਿੰਦਾ ਵੀ 50-60 ਬੋਤਲਾਂ ਰੋਜ਼ ਵਿਕਦੀਆਂ ਸੀ ਤੇ ਹੁਣ ਸਿਰਫ 2-3 ਰਹਿ ਗਈਆਂ। ਕਹਿੰਦਾ ਉਹ ਵੀ ਕੋਈ ਗੋਰੇ ਗਾਰੇ ਜਾਂ ਕੋਈ ਹੋਵੇ ਉਹ ਲੈਂਦੇ, ਵੀ ਮਕਸੀਕਿਆਂ ਨੇ ਤਾਂ ਟੋਟਲੀ ਲੈਣੀ ਬੰਦ ਕੀਤੀ। ਦੇਖ ਲਓ ਕਿੰਨਾ ਅਸਰ ਆ। ਹਾਂਜੀ, ਸੋ ਇਹ ਇੱਕ ਛੋਟੇ ਜਿਹੇ ਸਟੋਰ ਦੀ ਮੈਂ ਤੁਹਾਨੂੰ ਦੱਸ ਰਿਹਾ। ਸੋ ਇਹਦਾ ਜਿਹੜਾ ਅਸਰ ਆ ਬਿਲਕੁਲ ਪੈਂਦਾ ਹੈਗਾ। ਸੋ ਹੁਣ ਕੁਛ ਕੁ ਆਪਾਂ ਇਮੀਗ੍ਰੇਸ਼ਨ ਨੂੰ ਲੈ ਕੇ ਜੇ ਗੱਲਬਾਤ ਕਰਦੇ ਜਾਈਏ, ਬਹੁਤ ਜਿਸ ਤਰ੍ਹਾਂ ਸਾਡੇ ਸਰੋਤੇ ਕਹਿੰਦੇ ਸੀ ਵੀ ਕਈ ਵਾਰੀ ਕੰਟਰਾਡਿਕਟਿੰਗ ਹੁੰਦੀਆਂ ਹੈਗੀਆਂ ਸਾਡੀਆਂ ਖਬਰਾਂ ਵੀ, ਪਰ ਉਹ ਆ ਵੀ ਟਰੰਪ ਹੁਣਾਂ ਦੀਆਂ ਜਿੱਦਾਂ ਖਬਰਾਂ, ਟਰੰਪ ਹੁਣੀ ਇੱਕ ਆ ਕਹਿਤਾ, ਦੂਜੇ ਦਿਨ ਕਹਿਤਾ ਵੀ ਨਹੀਂ ਜੀ ਮੈਨੂੰ ਤਾਂ ਪਤਾ ਨਹੀਂ, ਮੈਂ ਕਹਿਤਾ ਵੀ ਜ਼ੈਲੈਂਸਕੀ ਹੁਣੀ ਡਿਕਟੇਟਰ ਹੈਗੇ ਕਿ ਨਹੀਂ। ਜੋ ਕੁਝ ਨਿਊਜ਼ਪੇਪਰ 'ਚ ਹੁੰਦਾ ਉਹੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਪਿਛਲੇ ਦਿਨਾਂ ਤੋਂ ਇਹ ਬਹੁਤ ਖਬਰ ਚੱਲ ਰਹੀ ਆ ਵੀ ਬਲੈਕ ਵਾਟਰ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਬਲੈਕ ਵਾਟਰ ਕੰਪਨੀ ਉਹੀ ਕੰਪਨੀ ਹੈਗੀ ਆ ਜੋ ਜਦੋਂ ਇਰਾਕ ਵਾਰ ਹੋਇਆ ਸੀ ਉਹਦੇ ਵਿੱਚ ਇਸ ਨੂੰ ਪ੍ਰਾਈਵੇਟ ਸਿਕਿਉਰਿਟੀ ਕੰਪਨੀ, ਜਿਨ੍ਹਾਂ ਕੋ ਆਪਣੇ ਹੈਲੀਕਾਪਟਰ, ਆਪਣੇ ਫੌਜੀ ਰਿਟਾਇਰ ਹੋਏ ਹੋਰ ਸਿਕਿਉਰਿਟੀ ਗਾਰਡ ਹਾਇਰ ਕੀਤੇ ਆ, ਉਹਨਾਂ ਨੂੰ ਯੂਜ਼ ਕੀਤਾ ਸੀ। ਇਹਨਾਂ ਦੇ ਉੱਤੇ ਚਾਰਜਸ ਵੀ ਲੱਗੇ ਸੀ ਵੀ ਇਹਨਾਂ ਨੇ ਜ਼ੁਲਮ ਬੜੇ ਕੀਤੇ ਹੈਗੇ ਆ। ਇਹ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ, ਨਿਊਜ਼ ਦੇ ਵਿੱਚ ਜਿਸ ਹਿਸਾਬ ਦੇ ਨਾਲ ਆਇਆ ਸੀ। ਸੋ 3 ਦਿਨ ਪਹਿਲਾਂ ਇਹ ਖਬਰ ਚੱਲੀ, ਪੋਲੀਟੀਕੋ ਨੇ ਰਿਪੋਰਟ ਕੀਤਾ ਸੀ ਭਈ ਟਰੰਪ ਐਡਮਿਨਿਸਟ੍ਰੇਸ਼ਨ ਇਹ ਸੋਚ ਰਿਹਾ ਆ ਭਈ ਹਾਇਰਿੰਗ ਪ੍ਰਾਈਵੇਟ ਮਿਲਟਰੀ ਕੰਟਰੈਕਟਰ ਟੂ ਡਿਪੋਰਟ ਇਲੀਗਲ ਇਮੀਗ੍ਰੈਂਟਸ, ਤੇ ਕਹਿੰਦੇ ਭਈ $25 ਬਿਲੀਅਨ ਤੱਕ ਇਹਦੇ ਉੱਤੇ ਸਪੈਂਡ ਕੀਤਾ ਜਾ ਸਕਦਾ ਹੈਗਾ। ਭਈ ਪ੍ਰਾਈਵੇਟ ਕੰਪਨੀ ਜਿਹੜੀ ਆ ਇਹੀ ਲੋਕਾਂ ਨੂੰ ਚੱਕਣਗੇ ਤੇ ਜਹਾਜ਼ਾਂ ਦੇ ਵਿੱਚ ਚਾੜ ਕੇ ਜਿੱਥੇ ਜਿੱਥੇ ਦੇ ਹੈਗੇ ਉੱਥੇ ਉਹ ਉਹਨਾਂ ਨੂੰ ਵਾਪਸ ਕਰੇ ਆਣਗੇ। ਪਰ ਐਰਿਕ ਪ੍ਰਿੰਸ ਜਿਹੜੇ ਸਾਬਕਾ ਚੀਫ ਐਗਜ਼ੀਕਿਊਟਿਵ ਆ ਇਸ ਬਲੈਕ ਵਾਟਰ ਜੋ ਸਿਕਿਉਰਿਟੀ ਕੰਟਰੈਕਟਰ ਦੀ ਕੰਪਨੀ ਆ, ਉਹਨਾਂ ਨੇ ਇਹ ਕਿਹਾ ਵੀ ਹਜੇ ਤੱਕ ਸਾਡਾ ਇਹ ਕੋਈ ਕਨਫਰਮ ਨਹੀਂ ਹੈ, ਗੱਲਬਾਤ ਜ਼ਰੂਰ ਇਹ ਚੱਲੀ ਹੈਗੀ ਆ। ਜਿਸ ਹਿਸਾਬ ਦੇ ਨਾਲ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਮਿਲੀਅਨਸ ਆਫ ਲੋਕ ਆਪਾਂ ਡਿਪੋਰਟ ਕਰਨੇ ਆ, ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਡਿਪੋਰਟੇਸ਼ਨ ਹੋਊਗੀ। ਇੱਕ 26 ਪੇਜ ਦਾ ਪ੍ਰਪੋਜ਼ਲ ਕਹਿੰਦੇ ਵੀ ਕੰਟਰੈਕਟਰਸ ਵੱਲੋਂ ਤਿਆਰ ਕੀਤਾ ਗਿਆ ਆ, ਕਿਸ ਤਰ੍ਹਾਂ ਉਹ 12 ਮਿਲੀਅਨ ਲੋਕਾਂ ਨੂੰ 2 ਸਾਲਾਂ ਦੇ ਵਿੱਚ ਡਿਪੋਰਟ ਕਰ ਸਕਦੇ ਆ। ਉਹ ਜੇ ਕਹਿੰਦੇ 12 ਮਿਲੀਅਨ ਲੋਕਾਂ ਨੂੰ 2 ਸਾਲਾਂ ਦੇ ਵਿੱਚ ਡਿਪੋਰਟ ਕਰਨਾ ਤੇ ਘੱਟੋ ਘੱਟ ਉਹਨਾਂ ਨੂੰ 5 ਲੱਖ ਇਲੀਗਲ ਏਲੀਅਨਸ ਜੋ ਆ ਉਹ ਡਿਪੋਰਟ ਕਰਨੇ ਪਊਗੇ 1 ਮਹੀਨੇ ਦੇ ਵਿੱਚ। ਸੋ ਇਹ ਕਹਿੰਦੇ ਪਈ ਜੇ ਪ੍ਰਾਈਵੇਟ ਕੰਪਨੀਆਂ ਨੂੰ ਯੂਜ਼ ਕੀਤਾ ਜਾਊਗਾ ਤੇ ਤਦ ਹੀ ਵਾਪਰ ਸਕਦਾ ਹੈਗਾ। ਪਰ ਜਿਸ ਹਿਸਾਬ ਦੇ ਨਾਲ ਇਸ ਕੰਪਨੀ ਦੇ ਉੱਤੇ ਹਿਊਮਨ ਰਾਈਟਸ ਅਬਿਊਜ਼ਰਸ ਦੇ ਚਾਰਜਸ ਲੱਗੇ ਸੀ, ਉਹਨਾਂ ਨੂੰ ਅਕਿਊਜ਼ ਕੀਤਾ ਗਿਆ ਸੀ ਕਿਸ ਤਰ੍ਹਾਂ ਉਹਨਾਂ ਨੇ 17 ਦੇ ਕਰੀਬ ਇਰਾਕੀ ਸਿਵਲੀਅਨਸ ਨੂੰ ਇੱਕ ਪਬਲਿਕ ਸਕੁਏਅਰ ਦੇ ਵਿੱਚ 2007 ਸਾਲ ਦੇ ਵਿੱਚ ਮਾਰ ਦਿੱਤਾ ਸੀ। ਸੋ ਪੂਰੀ ਤਰ੍ਹਾਂ ਐਕਸਪੋਜ਼ ਹੋਏ ਸੀ। ਸੋ ਇੱਕ ਪਾਸੇ ਇਹ ਵੀ ਖਬਰ ਆ ਰਹੀ ਵੀ ਉਹਨਾਂ ਨੂੰ ਯੂਜ਼ ਕੀਤਾ ਜਾ ਸਕਦਾ, ਦੂਜੇ ਪਾਸੇ ਕੰਪਨੀ ਵਾਲੇ ਕਹਿ ਰਹੇ ਆ ਦ ਹਿਲ ਮੁਤਾਬਕ ਭਈ ਹਜੇ ਸਾਨੂੰ ਪੂਰੀ ਤਰ੍ਹਾਂ ਕੰਟੈਕਟ ਨਹੀਂ ਕੀਤਾ, ਪਰ ਕੁਛ ਨਾ ਕੁਛ ਤਾਂ ਹੈ ਜਿਹੜੀ ਇਹ ਗੱਲਬਾਤ ਬਾਹਰ ਆਈ ਹੈਗੀ ਆ। ਹਰਜੋਤ ਸਿੰਘ ਜੀ, ਇਹਦੇ ਵਿੱਚ ਦੇਖੋ ਗੱਲ ਇਹ ਆ, ਚਲੋ ਇਹ ਹੁਣ ਕਰ ਰਹੇ ਆ, ਫਾਇਦਾ ਕਿਹਨੂੰ ਹੋਣਾ? ਇੱਕ ਪ੍ਰਾਈਵੇਟ ਕੰਪਨੀ ਨੂੰ। ਸੋ ਇਹ ਕਿਹੜੀ ਇਸ ਦੇ ਵਿੱਚ ਜਿਹੜੀ ਉਹ ਚੀਜ਼ ਚੱਲ ਰਹੀ ਆ, ਸਰਕਾਰੀ ਬੰਦੇ ਤੁਸੀਂ ਕੱਢ ਰਹੇ ਆ ਤੇ ਮਨੀ ਜਿਹੜੀ ਕਿੱਥੇ ਦੇਣੀ ਆ ਤੁਸੀਂ ਇਹਨਾਂ ਕੰਪਨੀਆਂ ਨੂੰ? ਸੋ ਇਹ ਦੇਖੋ, ਇਹ ਸ਼ਗੂਫਾ ਜਿਹੜੇ ਆ ਨਾ ਇਦਾਂ ਦੇ ਬੜੇ ਚੱਲਦੇ ਆ। ਜਿਸ ਤਰੀਕੇ ਦੇ ਨਾਲ ਆਪਾਂ ਜਿਹੜੇ ਮੁਲਕ ਤੋਂ ਆਏ ਆ ਉੱਥੇ ਪ੍ਰਾਈਵੇਟਾਈਜ਼ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਾਂ ਕਰਦੇ ਨੇ, ਤਾਂ ਉਹਦੇ ਵਿੱਚ ਫਿਰ ਰੌਲਾ ਇਹੀ ਪੈਂਦਾ ਵੀ ਇਵੈਂਚੁਅਲੀ ਫਾਇਦਾ ਜਿਹੜਾ ਉਹ ਕਿਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਬਲੈਕ ਵਾਟਰ ਨੂੰ ਤਾਂ ਵਾਰੇ ਹੀ ਨਿਆਰੇ ਆ,
ਉਹਨਾਂ ਦੀਆਂ ਤਾਂ ਪੰਜੇ ਹੀ ਘਿਓ ਦੇ ਵਿੱਚ ਉਂਗਲਾਂ ਜਿਹੜੀਆਂ ਉਹ ਜਾਣਗੀਆਂ, ਨਾਲੇ ਘਿਓ ਦੇ ਵਿੱਚ ਇਸ਼ਨਾਨ ਕਰਨਗੇ, ਨਾਲੇ ਨਹਾਉਣਗੇ, ਵੀ ਇਹ ਤਾਂ ਬੱਲੇ ਬੱਲੇ ਜਿਹੜੀ ਹੋ ਜਾਣੀ ਆ। ਪ੍ਰਾਈਵੇਟ ਪ੍ਰਿਜ਼ਨਸ ਵਾਲੇ ਕਿਉਂ ਇਸ ਟਾਈਮ ਖੁਸ਼ ਨੇ? ਰੀਜ਼ਨ ਉਹਦੇ ਵਿੱਚ ਇਹੀ ਆ ਵੀ ਉਹਨਾਂ ਦੇ ਡਿਟੈਂਸ਼ਨ ਸੈਂਟਰ ਬਣਾਉਣੇ ਪੈਣੇ ਆ, ਪਰ ਜਿਹੜੇ ਬੰਦੇ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਮਨੀ ਵੀ ਜਿਹੜੀ ਉਹ ਆਉਣੀ ਆ। ਨੋ ਡਾਊਟ ਤੁਸੀਂ ਇਹ ਕਹਿ ਰਹੇ ਆ ਵੀ ਜਿਹੜੇ ਇਲੀਗਲ ਇਮੀਗ੍ਰੈਂਟਸ ਆ, ਜਿਨ੍ਹਾਂ ਨੇ ਕੁਛ ਨੁਕਸਾਨ ਕੀਤਾ ਆ ਜਾਂ ਕ੍ਰਾਈਮ ਕੀਤਾ ਆ, ਉਹਨਾਂ ਨੂੰ ਤੁਸੀਂ ਜਿਹੜਾ ਉਹ ਕੱਢਣਾ ਚਾਹੁੰਦੇ ਆ, ਪਰ ਉਸ ਦੀ ਆੜ ਦੇ ਵਿੱਚ ਬਾਕੀ ਵੀ ਤਾਂ ਨਾਲ ਹੀ ਕੱਢ ਰਹੇ ਹੋ ਨਾ। ਉਹਦੇ ਵਿੱਚ ਇਵੈਂਚੁਅਲੀ ਫਾਇਦਾ ਜਿਹੜਾ ਉਹ ਕਿਹਨਾਂ ਨੂੰ ਪਹੁੰਚਾਇਆ ਜਿਹੜਾ ਉਹ ਜਾ ਰਿਹਾ, ਉਹ ਆਪਣੇ ਜਿਹੜਾ ਉਹ ਸਾਹਮਣੇ ਹੈਗਾ। ਸੋ ਸਥਿਤੀ ਇਹ ਕਾਈਂਡ ਆਫ ਕਹਿ ਸਕਦੇ ਆ ਵੀ ਇਹ ਸਾਹਮਣੇ ਹੀ ਆ ਵੀ ਆਪਣੇ ਸਾਥੀਆਂ ਨੂੰ ਤੁਸੀਂ ਦੇਖੋ ਵੀ ਉਹਨਾਂ ਦੀ ਕੈਬਨਿਟ ਦੇ ਵਿੱਚ ਵੀ ਸਾਰੇ ਜਾਣੇ ਕਿੱਦਾਂ ਦੇ ਆ। ਆਪਣੇ ਬਹੁਤੇ ਉਹਨਾਂ ਨੇ ਯੈਸਮੈਨ ਤੋਂ ਲੈ ਕੇ ਤੇ ਜਿਹੜੇ ਬਿਲੀਅਨੇਅਰਸ ਆ ਉਹਨਾਂ ਨੂੰ ਹੀ ਉਸ ਦੇ ਵਿੱਚ ਭਰਤੀ ਕੀਤਾ ਹੈ। ਇਵੈਂਚੁਅਲੀ ਦੇਖੋ ਕਿੱਦਾਂ ਦੇ ਉਹਨਾਂ ਦੀ ਕਾਰਜਕਾਰੀ ਰਹਿੰਦੀ ਆ, ਕਈ ਵਾਰੀ ਰੁੱਸ ਜਾਂਦੇ, ਕਈ ਵਾਰੀ ਚੱਲਦੇ ਰਹਿੰਦੇ ਆ, ਉਹ ਸਾਰੀਆਂ ਚੀਜ਼ਾਂ। ਪਰ ਇਹਦੇ ਵਿੱਚ ਤਾਂ ਹਰਜੋਤ ਸਿੰਘ ਜੀ ਇਹ ਖਾਸ ਇਸ ਚੀਜ਼ ਦੀ ਬਦਬੂ ਜਿਹੜੀ ਉਹ ਪੂਰੀ ਆ ਰਹੀ ਆ ਵੀ ਇੱਕ ਪ੍ਰਾਈਵੇਟ ਕੰਪਨੀ ਨੂੰ ਖਾਸੀ ਜਿਹੜੀ ਟੈਕਸਪੇਅਰ ਮਨੀ ਆ ਉਹਦੇ ਉੱਤੇ ਸਪੈਂਡ ਕਰਨਗੇ ਇਸ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ ਮਦਦ ਕਰਾਉਣ ਦੇ ਨਾਂ ਦੇ ਉੱਤੇ। ਬਿਲਕੁਲ ਇਹ ਪ੍ਰਪੋਜ਼ਲ ਕਹਿੰਦੇ ਵੀ ਬਲੈਕ ਵਾਟਰ ਕੰਪਨੀ ਨੇ ਦਿੱਤਾ ਸੀ ਟਰੰਪ ਉਹਨਾਂ ਦੀ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਵੀ ਅਸੀਂ ਆਪਣੀ ਜਹਾਜ਼ ਪ੍ਰੋਵਾਈਡ ਕਰਾਂਗੇ, ਆਪਣੀ ਫੌਜ ਜਿਹੜੀ ਪ੍ਰੋਵਾਈਡ ਕਰਾਂਗੇ, ਪ੍ਰਾਈਵੇਟ ਆਰਮੀ, ਤੇ ਅਸੀਂ ਜਿਹੜੇ ਲੋਕਾਂ ਨੂੰ ਇੱਥੋਂ ਚੱਕ ਕੇ ਬਾਹਰ ਕੱਢਾਂਗੇ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੋ ਮੈਟਰ ਵਾਟ ਉਹ ਹਰ ਇੱਕ ਕੋਸ਼ਿਸ਼ ਕਰ ਰਿਹਾ ਵੀ ਕਿਹੜੇ ਵੀ ਤਰੀਕਾ ਵਰਤ ਕੇ ਆਪਣੇ ਜੋ ਅਨਡਾਕੂਮੈਂਟਡ ਜਾਂ ਇਲੀਗਲ ਬੰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਕੱਢਿਆ ਜਾਵੇ। ਨਿਊਯਾਰਕ ਦੇ ਮੇਅਰ ਐਰਿਕ ਐਡਮ ਦੀ ਸਟੋਰੀ ਤੁਸੀਂ ਸੁਣੀ ਹੋਣੀ ਆ ਵੀ ਕਿੰਨੇ ਚਾਰਜਸ ਉਹਦੇ ਤੇ ਲੱਗੇ ਕਰਪਸ਼ਨ ਦੇ, ਤੇ ਉਹਨੂੰ ਜੀ ਉਧਰੋਂ ਸਾਰੇ ਮਾਫ ਕਰਕੇ ਤਾਂ ਕੱਢ ਦਿੱਤਾ, ਰੱਖ ਲਿਆ ਫਿਰ। ਤੇ ਹੁਣ ਇੱਕ ਜਿਹੜਾ ਉੱਥੇ ਦਾ ਬਹੁਤ ਮਸ਼ਹੂਰ ਹੋਟਲ ਰੂਜ਼ਵੈਲਟ ਹੋਟਲ ਜਿਹਦੇ ਚ ਰੱਖੇ ਗਏ ਸੀ ਮਾਈਗ੍ਰੈਂਟਸ, ਉਹ ਪ੍ਰੋਸੈਸਿੰਗ ਸੈਂਟਰ ਸੀ, ਤੇ ਉੱਥੋਂ ਉਹ ਨਹੀਂ ਬੰਦ ਕਰਤਾ ਸਾਰਾ। ਉਹਨਾਂ ਨੂੰ ਜਿਹੜੇ ਅਸਾਈਲਮ ਸੀਕਰ ਸੀਗੇ ਉਹਨਾਂ ਨੂੰ ਉੱਥੋਂ ਸਾਰਿਆਂ ਨੂੰ ਕੱਢ ਦਿੱਤਾ ਹੈਗਾ। ਸੋ ਪੂਰਾ ਤਰੀਕਾ ਉਹ ਜਿਹੜਾ ਵੀ ਮਰਜ਼ੀ ਆ ਉਹ ਵਰਤ ਰਹੇ ਹੈਗੇ ਜੀ। ਤੇ ਹਰਜੋਤ ਸਿੰਘ ਜੀ ਹੁਣ ਆਪਣੇ ਨਾਲ ਜੁੜ ਚੁੱਕੇ ਨੇ ਊੜਾ ਡੈਟ ਰਿਲੀਫ ਤੋਂ ਨਿਰਮਲ ਸਿੰਘ ਮਾਨ ਜੀ। ਉਹਨਾਂ ਦੇ ਨਾਲ ਜਿਹੜੀ ਉਹ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਆ ਤੇ ਉਹ ਜਿਹੜੀਆਂ ਕੁਝ ਜਾਣਕਾਰੀਆਂ ਆਪਣੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਨਗੇ। ਹਾਂਜੀ ਨਿਰਮਲ ਸਿੰਘ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜ, ਥੈਂਕ ਯੂ ਵੈਰੀ ਮਚ। ਸਤਿ ਸ੍ਰੀ ਅਕਾਲ ਹਰਜੋਤ ਭਾਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਸੋ ਊੜਾ ਡੈਟ ਰਿਲੀਫ ਵਾਲੇ ਜਿਵੇਂ ਦੇਖੋ ਜੀ ਇਕਨੋਮਿਕ ਹਾਲਾਤ ਪਤਾ ਨਹੀਂ ਅੱਜ ਕੱਲ ਸਭ ਨੂੰ ਹੀ ਪਤਾ ਹੈ ਵੀ ਥੋੜੇ ਡਾਵਾਂਡੋਲ ਜਿਹੜੇ ਚੱਲ ਰਹੇ ਆ, ਕਰਜ਼ੇ ਕਈ ਵਾਰੀ ਬੰਦੇ ਦੇ ਉੱਤੇ ਜ਼ਿਆਦਾ ਹੋ ਜਾਂਦੇ ਆ, ਤੇ ਉਹਦੀਆਂ ਕੀ ਜਿਹੜੀਆਂ ਆਪਸ਼ਨਸ ਹੁੰਦੀਆਂ ਆ ਇਵੈਂਚੁਅਲੀ ਉਹਦੇ ਬਾਰੇ ਡਿਸਕਸ ਕਰਨ ਦੇ ਲਈ ਆਪਣੇ ਨਾਲ ਨਿਰਮਲ ਸਿੰਘ ਮਾਨ ਜੀ ਜਿਹੜੇ ਉਹ ਜੁੜੇ ਹੋਏ ਨੇ। ਸੋ ਨਿਰਮਲ ਸਿੰਘ ਮਾਨ ਜੀ, ਕੀ ਜਿਹੜੀ ਲੇਟੈਸਟ ਸਿਚੁਏਸ਼ਨ ਆ ਇਸ ਬਾਬਤ ਤੁਸੀਂ ਜਿਹੜੀ ਸ਼ੇਅਰ ਕਰਨਾ ਚਾਹੁੰਦੇ, ਕੀ ਲੇਟੈਸਟ ਚੱਲ ਰਿਹਾ ਹੈ? ਜੀ ਰਾਜ, ਜਿੱਦਾਂ ਤੁਸੀਂ ਤੇ ਆਪਣਾ ਹਰਜੋਤ ਭਾਜੀ ਗੱਲ ਕਰਦੇ ਪਏ ਹੁਣੇ ਆਪਣੇ ਇਹਦੇ ਬਾਰੇ ਡਿਪੋਰਟੇਸ਼ਨ ਬਾਰੇ ਜਾਂ ਓਵਰਆਲ ਜਿਹੜੀਆਂ ਹੁਣ ਟੈਰਿਫ ਸਾਰੀਆਂ ਨੇ, ਇਹਦੇ ਨਾਲ ਇਨਫਲੇਸ਼ਨ ਦੇ ਜਿਹੜੇ ਹੈ ਕਿ ਦੇयर इज नो ਵੇ ਕਿ ਇਨਫਲੇਸ਼ਨ ਜਿਹੜੀ ਨਹੀਂ ਵਧਣੀ। ਸੋ ਉਹ ਜੇ ਇਨਫਲੇਸ਼ਨ ਵਧਦੀ ਹੈ ਤੇ ਇਕਨੋਮੀ ਤੇ ਫਰਕ ਪੈਣਾ, ਕਿਉਂਕਿ ਤੁਹਾਡੇ ਡਾਲਰ ਦੀ ਸਟਰੈਂਥ ਘਟ ਜਾਂਦੀ ਹੈ। ਸੋ ਇੱਕ ਉਮੀਦ ਕੀਤੀ ਸੀ ਇਹ ਸਾਰੇ ਜਾਣੇ ਨੇ, ਕਾਫੀ ਆਪਣੇ ਵੀ ਭਾਈਚਾਰੇ ਨੇ ਵੋਟਾਂ ਪਾਈਆਂ ਹਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਿ ਹਾਂ ਵੀ ਚੀਜ਼ਾਂ ਚੇਂਜ ਹੋਣਗੀਆਂ, ਚਾਹੇ ਹੁਣ ਵੀ ਆਉਣ ਵਾਲੇ ਟਾਈਮ ਦੇ, ਪਰ ਅਜੇ ਨੀਅਰ ਫਿਊਚਰ ਕੋਈ ਜ਼ਿਆਦਾ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਪਈਆਂ। ਸੋ ਕਈ ਸਾਡੇ ਕੋਲ ਐਸੀਆਂ ਕਾਲਾਂ ਵੀ ਹੁੰਦੀਆਂ ਨੇ ਔਰ ਕਈ ਸਾਡੇ ਐਸੇ ਕਸਟਮਰਸ ਵੀ ਨੇ ਜਿਨ੍ਹਾਂ ਨੇ ਸੋਚਿਆ ਹੈ ਕਿ ਚਲੋ ਜੀ ਥੋੜਾ ਜਿਹਾ ਹੋਰ ਵੇਟ ਕਰ ਲੈਣੇ ਇਸ ਸਾਲ ਦੇ ਵਿੱਚ, ਇਫ ਥਿੰਗਸ ਇੰਪਰੂਵ ਤੇ ਆਪਾਂ ਨੂੰ ਲੋੜ ਨਹੀਂ ਪੈਣੀ ਕ੍ਰੈਡਿਟ ਸੈਟਲਿੰਗ ਕਰਨ ਦੀ। ਪਰ ਜਨਰਲੀ ਮੇਰਾ ਜਿਹੜਾ ਰੂਲ ਆਫ ਥੰਬ ਹੁੰਦਾ ਇਹੀ ਹੁੰਦਾ ਕਿ ਜੇ ਤੁਸੀਂ ਕਿਸੇ ਵੀ ਕ੍ਰੈਡਿਟ ਕਾਰਡ ਤੇ ਡੈਟ ਦੇ ਵਿੱਚ ਹੈਗੇ ਹੋ ਔਰ ਤੁਸੀਂ ਲਾਸਟ 3 ਮੰਥਸ ਤੋਂ ਕੰਸਿਸਟੈਂਟਲੀ minimum payments ਦੇ ਰਹੇ ਹੋ, then it's a alarming issue, because that's exactly ਉਹ ਚਾਹੁੰਦੇ ਨੇ ਤੁਹਾਡੇ ਕ੍ਰੈਡਿਟ ਕਾਰਡ ਵਾਲੀ ਕੰਪਨੀਆਂ ਵੀ ਕਿ ਤੁਸੀਂ ਮਿਨੀਮਮ ਪੇਮੈਂਟ ਦੇਈ ਜਾਓ, ਕਿਉਂਕਿ ਇੰਟਰਸਟ ਰੇਟ ਜਿਹੜਾ ਸ਼ੁਰੂ ਹੀ ਹੁੰਦਾ 21-22% ਦੇ ਉੱਤੋਂ, ਜਿਹੜਾ ਐਵਰੇਜ ਹੈ ਇੰਟਰਸਟ ਰੇਟ ਕ੍ਰੈਡਿਟ ਕਾਰਡ ਦਾ। ਸੋ ਮੈਂ ਤੇ ਇਹੀ ਕਹਾਂਗਾ ਕਿ ਕਾਲ ਕਰ ਲੈਂਦੇ ਜਦੋਂ ਵੀ ਸਾਡੇ ਕਸਟਮਰ ਤੁਸੀਂ ਕਾਲ ਕਰਦੇ ਹੋ, ਵੀ ਆਰ ਵਨ ਆਫ ਦਾ ਓਲਡੈਸਟ ਕੰਪਨੀ ਇਸ ਮੇਨ ਸਟ੍ਰੀਮ ਜਿਹੜਾ ਮੇਨ ਡੈਮੋਗ੍ਰਾਫਿਕ ਵੇਖੀ ਜੋ ਵੀ ਟਾਪ 10 ਕੰਪਨੀ ਰਿਵਾਰਡ ਰਿਲੀਫ ਹੈ, ਤੇ ਆਪਾਂ ਇਹੀ ਕਰਦੇ ਹਾਂ ਕਿ ਅਪ ਟੂ 60% ਜਿਹੜਾ ਤੁਹਾਡਾ ਕਰਜ਼ਾ ਉਹ ਮਾਫ ਹੋ ਜਾਂਦਾ ਔਰ ਇੱਕ ਵੀ ਨਾਟ ਅ ਸਿੰਗਲ ਪੈਨੀ ਅਪਫਰੰਟ ਚਾਰਜ ਨਹੀਂ ਕਰਦੇ। ਔਰ ਇਹ ਜੋ ਆਪਸ਼ਨ ਜਿਹੜੀਆਂ ਹੁੰਦੀਆਂ ਨੇ, ਚਾਹੇ ਬੈਂਕਰਪਸੀ ਹੈ, ਚਾਹੇ ਡੈਟ ਕੰਸੋਲੀਡੇਸ਼ਨ ਹੈ ਜਾਂ ਸੈਟਲਮੈਂਟ ਹੈ, ਇਹ ਸਾਰੀ ਆਪਸ਼ਨ ਜਿਹੜਾ ਸਾਡਾ ਸਟਾਫ ਹੈ ਤੁਹਾਡੇ ਨਾਲ ਵੈਰੀਫਾਈ ਕਰਦਾ। ਮੈਂ ਨਹੀਂ ਕਹਿੰਦਾ ਕਿ ਪੈਨਿਕ ਹੋਣ ਦੀ ਲੋੜ ਹੈਗੀ ਹੈ, ਪਰ ਜੇ ਤੁਹਾਨੂੰ ਆਪਣੀ ਸਿਚੁਏਸ਼ਨ ਦੀ ਪਤਾ ਹੁੰਦੀ ਹੈ ਓਵਰਆਲ ਜਿਹੜਾ ਜੇ ਆਪਾਂ ਰਾਜ ਗੱਲ ਕਰੀਏ ਤਾਂ ਇਸ ਟਾਈਮ ਸਾਰੀ ਸੈਗਮੈਂਟਸ ਮਾਰਕੀਟ ਸੈਗਮੈਂਟਸ, ਹੁਣ ਸਟਾਰਬਕਸ ਨੇ ਕਦੇ ਲੇ ਆਫ ਨਹੀਂ ਕੀਤੇ, ਉਹਨਾਂ ਨੇ ਵੀ ਲੇ ਆਫ ਕਰਨੇ ਸ਼ੁਰੂ ਕਰ ਦਿੱਤੇ ਨੇ। ਆਲ ਜਿੰਨੀਆਂ ਵੀ ਫੈਂਗ ਕੰਪਨੀ ਸੀ ਉੱਥੇ ਲੇ ਆਫ ਹੋ ਰਹੀਆਂ ਨੇ, ਟੈਕ ਇੰਡਸਟਰੀ 'ਚ ਲੇ ਆਫ ਹੋ ਰਹੇ ਨੇ। ਸੋ ਥਿੰਗਸ ਆਰ ਨਾਟ ਲੁਕਿੰਗ ਗ੍ਰੇਟ ਫॉर ਨੈਕਸਟ ਆਲ ਸੇ 6 ਮਹੀਨੇ ਤੋਂ ਸਾਲ ਤੱਕ। ਤੇ ਆਪ ਹੀ ਕਹਿਤਾ ਟਰੰਪ ਨੇ ਕਿ ਸਾਲ ਤੱਕ ਨਾ ਮੈਨੂੰ ਕੁਝ ਕਿਹਾ।
ਸੋ ਜੇ ਸਾਲ ਤੋਂ ਬਾਅਦ ਇੰਪਰੂਵ ਹੁੰਦੀਆਂ ਨੇ ਠੀਕ ਆ, ਜੇ ਆਪਾਂ ਡੈਟ ਨਹੀਂ ਹੋਏਗਾ, ਜੇ ਇੰਪਰੂਵ ਹੁੰਦੀਆਂ ਵੀ ਨੇ ਤੇ ਤਾਂ ਵੀ ਇਟਸ ਗੁੱਡ, ਜੇ ਆਪਣੇ ਤੇ ਕਰਜ਼ਾ ਕੋਈ ਨਹੀਂ ਹੈ। ਜੀ ਬਿਲਕੁਲ। ਜਿਹੜਾ ਨਾ ਐਵਰੇਜ ਕਹਿੰਦੇ ਕ੍ਰੈਡਿਟ ਕਾਰਡ ਦਾ ਇੰਟਰਸਟ ਰੇਟ ਹੈ 24% ਦੇ ਕਰੀਬ ਹੈਗਾ ਆ, ਜੋ ਕਿ ਬਹੁਤ ਵੱਡਾ ਨੰਬਰ ਆ, ਤੇ $105 ਬਿਲੀਅਨ ਇੰਟਰਸਟ 2022 ਦੇ ਵਿੱਚ ਕ੍ਰੈਡਿਟ ਕਾਰਡ ਕੰਪਨੀਆਂ ਨੇ ਚਾਰਜ ਕੀਤਾ ਕੰਜ਼ਿਊਮਰ ਤੋਂ, ਆਪਣੇ ਵਰਗਿਆਂ ਤੋਂ ਅੰਦਾਜ਼ਾ ਲਾ ਲਓ। ਸੋ ਇਹ ਵੀ ਭਾਜੀ, ਨਿਰਮਲ ਭਾਜੀ, ਹੁਣ ਬਿਲਕੁਲ ਸਹੀ ਲੱਗਦਾ ਹੈ ਕਿ ਇੰਟਰਸਟ ਰੇਟ ਘਟਣੇ ਨਹੀਂ। ਜਿਸ ਹਿਸਾਬ ਨਾਲ ਇਨਫਲੇਸ਼ਨ ਵੱਧ ਰਹੀ ਆ ਤੇ ਜਿੰਨੀਆਂ ਖਬਰਾਂ ਆਪਾਂ ਸਾਂਝੀਆਂ ਕੀਤੀਆਂ ਪਿਛਲੇ 2 ਮਹੀਨਿਆਂ 'ਚ, ਤੇ ਇੰਟਰਸਟ ਰੇਟ ਘਟਦੇ ਨਹੀਂ ਹੈਗੇ। ਸੋ ਗੱਲ ਤੁਹਾਡੀ ਬਿਲਕੁਲ ਸਹੀ ਹੈ ਵੀ ਜੇ ਤੁਹਾਡਾ ਇੰਟਰਸਟ ਰੇਟ ਵਾਲੇ, ਹਾਈ ਇੰਟਰਸਟ ਰੇਟ ਵਾਲੇ ਬਹੁਤ ਕਾਰਡ ਹੈਗੇ ਆ, ਤੇ ਜੇ ਡੈਪਟ ਦੇ ਥਰੂ 60% ਤਾਈਂ ਤੁਹਾਡਾ ਘਟ ਸਕਦਾ ਹੈ ਤੇ ਉਹ ਬਹੁਤ ਵਧੀਆ ਆ। ਇਹ ਵੀ ਦੱਸ ਦਿਓ ਵੀ ਤੁਸੀਂ ਪੈਸੇ ਕਿੱਦਾਂ ਪਹਿਲਾਂ ਚਾਰਜ ਕਰਦੇ, ਹਾਲਾਂਕਿ ਤੁਸੀਂ ਪਹਿਲਾਂ ਦੱਸਦੇ ਰਹੇ ਆ। ਬਹੁਤ ਵਾਰ ਇਹ ਹੁੰਦਾ ਵੀ ਬਹੁਤ ਕੰਪਨੀਆਂ ਉਹ ਪਹਿਲਾਂ ਪੈਸੇ ਚਾਰਜ ਕਰ ਲੈਂਦੀਆਂ, ਮੁੜ ਕੇ ਫਿਰ ਉਹ ਤੁਹਾਡਾ ਸਹੀ ਵੀ ਨਹੀਂ ਹੁੰਦਾ ਤੇ ਪੈਸੇ ਵੀ ਚਲ ਜਾਂਦੇ ਆ। ਬਿਲਕੁਲ ਬਿਲਕੁਲ, ਜਿੱਦਾਂ ਜੀ ਜੋ ਬਾਈ ਤੁਸੀਂ ਕਿਹਾ ਕਿ ਹਾਂਜੀ ਬਿਲਕੁਲ ਆਉਣ ਵਾਲੇ ਟਾਈਮ ਦੇ ਵਿੱਚ ਇੰਟਰਸਟ ਰੇਟ ਘੱਟ ਹੋਣ ਦੇ ਕੋਈ ਚਾਂਸਸ ਨਹੀਂ ਨਜ਼ਰ ਨਹੀਂ ਆ ਰਹੇ, ਬਿਕੋਜ਼ ਜੇ ਇਨਫਲੇਸ਼ਨ ਵੱਧਦੀ ਪਈ ਹੈ ਉਹਦੇ ਬਾਅਦ ਫਿਰ ਦੁਬਾਰਾ ਇੰਟਰਸਟ ਰੇਟ ਘਟਾ ਜਾਂਦੇ ਨੇ ਤੇ ਫਿਰ ਇਨਫਲੇਸ਼ਨ ਹੋਰ ਜ਼ਿਆਦਾ ਵੱਧ ਜਾਂਦੀ ਹੈ। ਔਰ ਜੇ ਇੰਨੀ ਜ਼ਿਆਦਾ ਰਿਸੈਸ਼ਨ ਵੱਧਦੀ ਤੇ ਇਹ ਨਾ ਹੋਏਗਾ ਇੱਕ ਵਾਰੀ ਉਹ ਜਿੱਦਾਂ ਜ਼ਿੰਬਾਬਵੇ ਦੇ ਵਿੱਚ $100 ਟ੍ਰਿਲੀਅਨ ਦੇ ਵੀ ਨੋਟ ਛਪੇ ਹਨ। ਆਈ ਡੋਂਟ ਥਿੰਕ ਵੀ ਵਿਲ ਇੰਨੀ ਚੀਜ਼ਾਂ ਮਾੜੀਆਂ ਹੈਗੀਆਂ ਨੇ, ਪਰ ਔਨ ਐਵਰੇਜ ਆਈ ਥਿੰਕ ਥਿੰਗਸ ਆਰ ਮਚ ਵਰਸ ਦੈਨ ਜਿਹੜੀਆਂ 2 ਸਾਲ 4-5 ਸਾਲ ਪਹਿਲਾਂ ਹੈਗੀਆਂ ਹਨ। ਤੇ ਜਿੱਦਾਂ ਤੁਸੀਂ ਕਿਹਾ ਕਿ ਅਪਫਰੰਟ ਨਹੀਂ, ਇੱਕ ਨਿੱਕਾ ਪੈਸਾ ਵੀ ਅਪਫਰੰਟ ਨਹੀਂ ਚਾਰਜ ਕਰਦੇ ਜਿੰਨਾ ਚਿਰ ਤੁਹਾਡਾ ਕਰਜ਼ਾ ਜਿਹੜਾ ਮਾਫ ਨਹੀਂ ਹੋ ਜਾਂਦਾ। ਔਰ ਜਿਹੜੇ ਪਰਟੀਕੂਲਰ ਕਾਰਡ ਦਾ ਤੁਹਾਡਾ ਜਾਂ ਜਿਹੜੇ ਵੀ ਅਕਾਊਂਟ ਦਾ, ਜਿਹਦੇ ਕ੍ਰੈਡਿਟ ਕਾਰਡ ਆ ਜਾਂਦੇ ਨੇ, ਮੈਡੀਕਲ ਬਿਲਸ ਆ ਜਾਂਦੇ ਨੇ, ਵੈਂਡਰ ਪੇਮੈਂਟਸ ਆ ਜਾਂਦੀਆਂ ਨੇ, ਜਾਂ ਕੋਈ ਗੱਡੀ ਟਰੱਕ ਜਿਹੜੇ ਕਾਫੀ ਇਸ ਟਾਈਮ ਰੀਪੋਜੈਸ਼ਨ ਹੋ ਰਿਹਾ ਜਾਂ ਕੋਈ ਟੋਟਲ ਹੋ ਗਿਆ, ਉਹਨਾਂ ਦੀ ਪੇਮੈਂਟ ਜਿਹੜੀਆਂ ਨੇ ਜਿੰਨਾ ਚਿਰ ਸੈਟਲਮੈਂਟ ਹੋ ਨਹੀਂ ਜਾਂਦੀ, ਉਹਨਾਂ ਨੂੰ ਪਹਿਲੀ ਪੇਮੈਂਟ ਤੁਹਾਡੇ ਕ੍ਰੈਡਿਟ ਨੂੰ ਚੱਲ ਨਹੀਂ ਜਾਂਦੀ, ਤੁਸੀਂ ਇੱਕ ਪੈਨੀ ਪੇ ਨਹੀਂ ਕਰਦੇ। ਔਰ ਸਾਰਾ ਕੁਝ, ਸਾਰੀ ਫੀਸਿਸ ਪੇ ਕਰਨ ਦੇ ਬਾਅਦ, ਲੇਟ ਪੇਮੈਂਟਸ, ਉਹਨਾਂ ਦੇ ਸੈਟਲਮੈਂਟ ਕਾਸਟ, ਲਾਇਰ ਦੀ ਫੀਸ, ਜੇ ਹੋਰ ਕੋਈ ਲੀਗਲ ਚੀਜ਼ ਇਨਵੋਲਵ ਆ, ਸਾਰਾ ਫੀਸ ਪੇ ਕਰਨ ਦੇ ਬਾਅਦ ਯੂ ਕੈਨ ਸਟਿਲ ਸੇਵ ਅਪ ਟੂ 60%। ਔਰ ਬਾਕੀ ਜਿਹੜਾ 40% ਰਹਿ ਜਾਂਦਾ ਉਹਦੀਆਂ ਤੁਸੀਂ ਪੇਮੈਂਟਸ ਐਨੀਵੇਅਰ ਬਿਟਵੀਨ 6 ਮਹੀਨੇ ਤੋਂ ਲੈ ਕੇ 4 ਸਾਲ ਦੇ ਵਿੱਚ ਬਣਾ ਸਕਦੇ ਹੋ। ਐਂਡ ਉਹਦੇ ਵਿੱਚ ਹੀ ਤੁਸੀਂ ਉਹਦੀ ਪੇਮੈਂਟਸ ਨੇ ਜਨਰਲੀ ਕੀ ਹੁੰਦਾ ਕਿ ਛੋਟੀਆਂ ਜਿੰਨੀ ਛੇਤੀ ਪੇ ਕਰਦੇ ਹੋ ਯੂ ਸੇਵ ਮੋਰ ਮਨੀ ਐਂਡ ਯੂਰ ਲਾਈਫ ਇਜ਼ ਬੈਕ ਔਨ ਟਰੈਕ, ਛੇਤੀ ਹੋ ਜਾਂਦੀ ਹੈ। ਜਿੰਨਾ ਡਿਲੇ ਕਰਦਾ ਉਹਨਾਂ ਟਾਈਮ ਜ਼ਿਆਦਾ। ਅੱਛਾ ਨਿਰਮਲ ਭਾਜੀ, ਇਹਦੇ ਵਿੱਚ ਇਹ ਦੱਸੋ ਵੀ ਇਹ ਜਿਹੜਾ ਪ੍ਰੋਸੈਸ ਆ, ਜਦੋਂ ਕੋਈ ਤੁਹਾਨੂੰ ਕਾਲ ਕਰਦਾ ਉਹ ਕਹਿੰਦਾ ਵੀ ਹਾਂ ਵੀ ਮੈਂ ਡੈਟ ਕੰਸੋਲੀਡੇਟ ਕਰਨਾ ਜਾਂ ਕਰਜ਼ਾ ਇਸ ਨੂੰ ਮਾਫ ਕਰਨਾ ਜਾਂ ਕਰਨਾ ਹੈ, ਇਹ ਯੂਜਲੀ ਪ੍ਰੋਸੈਸ ਕਿੰਨਾ ਕੁ ਲੰਬਾ ਹੁੰਦਾ, ਕਿੰਨਾ ਕੁ ਚਿਰ ਜਿਹੜਾ ਉਹ ਲੱਗ ਜਾਂਦਾ ਹੈ ਜਦੋਂ ਇਹ, ਜਿੱਦਾਂ ਤੁਸੀਂ ਕਿਹਾ ਵੀ ਪਹਿਲੀ ਪੇਮੈਂਟ ਕੰਸੋਲੀਡੇਟ ਹੋਣ ਤੋਂ ਬਾਅਦ ਜਾਣੀ ਸ਼ੁਰੂ ਹੋ ਜਾਂਦੀ ਹੈ? ਬਿਲਕੁਲ ਬਿਲਕੁਲ ਡਿਪੈਂਡ ਕਰਦਾ ਕਿ ਤੁਹਾਡੀ ਰਾਜ ਕਿੰਨੀ ਪੇਮੈਂਟ ਹੁੰਦੀ ਹੈ। ਸੋ ਦੇਖੋ ਜੇ ਕੋਈ ਵਿਦਿਨ 6 ਮੰਥਸ ਕਰਨਾ ਚਾਹੁੰਦਾ, ਸੋ ਵਿਦਿਨ ਨੈਕਸਟ 2 or 3 ਮੰਥਸ ਉਹਨਾਂ ਦੀ ਪੇਮੈਂਟ ਜਿਹੜੀ ਉਹਨਾਂ ਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ। ਪਰ ਔਨ ਐਵਰੇਜ ਤੁਸੀਂ ਜਿਹੜੀ ਪੇਮੈਂਟ ਅਫੋਰਡ ਕਰ ਸਕਦੇ ਹੋ, ਜੇ ਵੱਡੀ ਪੇਮੈਂਟ ਅਫੋਰਡ ਕਰ ਸਕਦੇ ਹੋ ਆਪਣੇ ਕ੍ਰੈਡਿਟ ਕਾਰਡ ਪੇ ਕਰਨ ਵਾਸਤੇ ਤਾਂ 6 ਮਹੀਨੇ 'ਚ ਹੋ ਜਾਂਦਾ। ਔਰ ਜੇ ਤੁਸੀਂ ਪੇਮੈਂਟ ਛੋਟੀ ਅਫੋਰਡ ਕਰਨਾ ਚਾਹੁੰਦੇ ਹੋ ਤਾਂ ਅਪ ਟੂ 4 years। ਅਸੀਂ 4 ਸਾਲ ਤੋਂ ਵੱਧ ਨਹੀਂ ਜਾਂਦੇ, ਬਿਕੋਜ਼ 4 ਸਾਲ ਤੋਂ ਵੱਧ ਜਾਣਾ ਤਾਂ ਇਟਸ ਡਜ਼ਨਟ ਮੇਕ ਸੈਂਸ ਇਨ ਮੋਸਟ ਆਫ ਦ ਕੇਸਿਸ। ਠੀਕ ਹੈ। ਅੱਛਾ ਇਹ ਵੀ ਥੋੜਾ ਜਿਹੜਾ ਤੁਸੀਂ ਦੱਸੋ ਨਿਰਮਲ ਮਾਨ ਭਾਜੀ ਵੀ ਹੁਣ ਬਹੁਤ ਸਾਰੇ ਜਿਹੜੇ ਲੋਕ ਆ ਜਾਂ ਭੋਲੇਪਨ ਦੇ ਵਿੱਚ ਜਾਂ ਅਣਜਾਣੇ ਪੁਣੇ ਦੇ ਵਿੱਚ ਕ੍ਰੈਡਿਟ ਕਾਰਡ ਦੀ ਸਿਰਫ ਮਿਨੀਮਮ ਪੇਮੈਂਟ ਹੀ ਦੇਈ ਜਾਂਦੇ ਆ। ਉਹ ਕਹਿੰਦੇ ਵੀ ਚੱਲ ਮੈਂ ਮਿਨੀਮਮ ਪੇਮੈਂਟ ਦੇਈ ਜਾਂਦਾ ਆ, ਬਾਕੀ ਬਾਅਦ ਚ ਦੇ ਦਾਂਗੇ। ਇਹ ਜਿਹੜਾ 20-25% ਜਿਹੜਾ ਇੰਟਰਸਟ ਆ ਉਹ ਤਾਂ ਫਿਰ ਉਹਨਾਂ ਨੂੰ ਨਿਕਲ ਜਾਂਦਾ, ਉਹ ਬਹੁਤ ਕੰਮ ਔਖਾ ਹੋ ਜਾਂਦਾ। ਥੋੜਾ ਇੱਥੇ ਟਿਪਸ, ਕੋਈ ਐਡਵਾਈਸ ਉਹਨਾਂ ਦੇ ਲਈ ਕੀ ਆ? ਜੀ ਜੀ ਬਿਲਕੁਲ, ਆਈ ਥਿੰਕ ਐਗਜ਼ੈਕਟਲੀ ਇਹੀ ਹੁੰਦਾ। ਜਿੱਦਾਂ ਅੱਗੇ ਜੋਤ ਭਾਜੀ ਨੇ ਵੀ ਗੱਲ ਕੀਤੀ ਕਿ ਇੰਟਰਸਟ ਰੇਟ ਘਟਣ ਦੇ ਚਾਂਸ ਨੇ, ਜੇ ਇੰਟਰਸਟ ਰੇਟ ਘਟ ਵੀ ਜਾਂਦੇ ਨੇ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ, ਤੇ ਉਹ ਤਾਂ ਵੀ ਅੱਧਾ % ਵੀ ਘਟ ਗਿਆ, ਸਾਡੇ ਜਿੱਦਾਂ 24% ਕਿਹਾ ਸੀ ਭਾਜੀ ਨੇ, ਤੇ 24% ਤੋਂ 23.5 ਹੋ ਜਾਏਗਾ, ਤਾਂ ਉਹਨਾਂ ਕੋਈ ਜ਼ਿਆਦਾ ਫਰਕ ਨਹੀਂ ਪੈਣਾ। ਸੋ ਮਿਨੀਮਮ ਪੇਮੈਂਟਸ ਤੇ ਇਹੀ ਹੁੰਦਾ ਕਿ ਦੇ ਰੀਅਲੀ ਵਾਂਟ ਕਿ ਜਿਹਨੂੰ ਬੰਦੇ ਨੂੰ 24% ਇੰਟਰਸਟ ਪੇ ਮਿਲਦਾ ਪਿਆ, ਉਹ ਤੇ ਇਹੀ ਕੋਸ਼ਿਸ਼ ਕਰੇਗਾ ਤੁਸੀਂ ਮੈਕਸਿਮਮ ਜਿਹੜਾ ਆਊਟਸਟੈਂਡਿੰਗ ਬੈਲੈਂਸ ਰੱਖੋ ਉਹਦੇ 24% ਪੇ ਕਰੋ। ਤਾਂ ਕੋਸ਼ਿਸ਼ ਇਹੀ ਕਰਿਆ ਕਰੋ ਕਿ ਜਿਹੜੇ ਵੀ ਕ੍ਰੈਡਿਟ ਕਾਰਡਸ ਨੇ ਉਹਨੂੰ ਜੇ ਹੋ ਸਕੇ ਤੇ ਕਨਵੀਨੀਅੰਟ ਦੇ ਤਰੀਕੇ ਨਾਲ ਯੂਜ਼ ਕਰਿਆ ਕਰੋ, ਔਰ ਨਾ ਕਿ ਉਹਨੂੰ ਕ੍ਰੈਡਿਟ ਲੈਣ ਵਾਸਤੇ। ਔਰ ਛੋਟੇ ਕ੍ਰੈਡਿਟ ਕਾਰਡ ਜਿਨ੍ਹਾਂ ਦੀ ਲਿਮਿਟ ਥੋੜੀ ਲੋ ਹੈ, ਬਹੁਤ ਘੱਟ ਲਿਮਿਟ ਹੈ, ਉਹਨਾਂ ਨੂੰ ਅਵੋਇਡ ਕਰੋ ਜਾਂ ਬੰਦ ਕਰੋ। ਜਿੰਨੇ ਵੱਡੇ ਲਿਮਿਟ ਵਾਲੇ ਕਾਰਡ ਨੇ ਉਹਨਾਂ ਨੂੰ ਯੂਜ਼ ਕਰੋ। ਔਰ ਐਵਰੀ ਨਾਓ ਐਂਡ ਦੈਨ, ਐਵਰੀ 6 ਮੰਥਸ ਤੁਸੀਂ ਆਪਣੇ ਕ੍ਰੈਡਿਟ ਜਿਹੜੀ ਇੰਕਰੀਜ਼ ਪਾਉਣ ਦੀ ਰਿਕੁਐਸਟ ਪਾ ਸਕਦੇ ਹੋ। ਔਰ ਜਿੱਦਾਂ ਤੁਹਾਡਾ ਕ੍ਰੈਡਿਟ ਜਿਹੜੀ ਤੁਹਾਡੀ ਲਿਮਿਟ ਵੱਧਦੀ ਰਹਿੰਦੀ ਹੈ, ਤੁਹਾਡਾ ਕ੍ਰੈਡਿਟ ਸਕੋਰ ਔਰ ਤੁਹਾਡੀ ਕ੍ਰੈਡਿਟ ਵਰਥੀਨੈਸ ਉਹ ਵੀ ਵੱਧਦੀ ਰਹਿੰਦੀ ਹੈ। ਨੰਬਰ ਸ਼ੇਅਰ ਕਰ ਦਿਓ ਜੀ ਇੱਕ ਵਾਰੀ ਨਿਰਮਲ ਮਾਨ ਜੀ। ਜੀ ਨੰਬਰ ਬੜਾ ਸੌਖਾ ਰਾਜ, 888-888-9914, 888-888-9914। ਔਰ ਜੇ ਵੈਬਸਾਈਟ ਤੇ ਜਾਣਾ ਤੁਸੀਂ ਇਟਸ oora.org, OORAA.org।
ਸੋ ਬਿਲਕੁਲ ਸੋ ਸਰੋਤਿਓ ਡੈਟ ਦਾ ਮਸਲਾ ਹੁਣ ਤਾਂ ਮੈਨੂੰ ਲੱਗਦਾ ਆਂਡਿਆਂ ਲੈਣ ਲੱਗਿਆ ਵੀ ਲੋਕਾਂ ਨੂੰ ਲੱਗਦਾ ਵੀ ਕਰਜ਼ਾ ਨਾ ਚੱਕਣਾ ਪੈ ਜਾਵੇ, ਜਿੱਦਾਂ ਦੇ ਹਾਲਾਤ ਜਿਹੜੇ ਉਹ ਬਣੇ ਪਏ ਆ। ਸੋ ਮੇ ਵੀ 1-2 ਆਂਡੇ ਘੱਟ ਖਾਇਆ ਕਰੋ। ਇਹ ਜਿਹੜੀ ਸਿਚੁਏਸ਼ਨ ਆ ਬੜੀ ਪਈ ਆ, ਪਰ ਇਹ ਆ ਵੀ ਸਿਚੁਏਸ਼ਨ ਏਦਾਂ ਹੀ ਆ, ਵਰਤੋਂ ਵੀ ਧਿਆਨ ਦੇ ਨਾਲ ਦੇਖ ਕੇ ਜਿਹੜਾ ਉਹ ਕੰਮ ਤੁਸੀਂ ਵਰਤੋ, ਵੀ ਜਿੱਥੇ ਲੋੜ ਆ ਉਹੀ ਕੰਮ ਕਰੋ। ਖਰਚੇ ਖੁਰਚੇ ਵੈਸੇ ਤਾਂ ਹੁਣੇ 2-3 ਸਾਲ ਹੋ ਗਏ ਹਰਜੋਤ ਸਿੰਘ ਜੀ ਇੱਕ ਚੀਜ਼ ਚੱਲਦਿਆਂ ਨੂੰ, ਵੀ ਖਰਚੇ ਜਿਹੜਾ ਹਿਸਾਬ ਦੇ ਨਾਲ ਕਰੋ। ਸਿਚੁਏਸ਼ਨ ਅਜੇ ਵੀ ਲੱਗਦਾ ਸੰਭਲਦਿਆਂ ਵੀ ਸਾਲ ਤੱਕ ਘੱਟੋ ਘੱਟ ਜਿਹੜਾ ਆ ਉਹ ਇਸ ਦੇ ਵਿੱਚ ਆਪਾਂ ਨੂੰ ਲੱਗ ਹੀ ਜਾਣਾ। ਫੈਡ ਨੇ ਤਾਂ ਨਿਰਮਲ ਭਾਜੀ ਕਲੀਅਰ ਕਰ ਹੀ ਦਿੱਤਾ ਵੀ ਇਸ ਸਾਲ ਦੇ ਵਿੱਚ ਕਹਿੰਦੇ ਵੀ ਕੋਈ ਇੰਟਰਸਟ ਰੇਟ ਕੱਟ ਨਹੀਂ ਆ, ਤੇ ਇਹ ਇੰਟਰਸਟ ਰੇਟ ਕੱਟਸ ਦਾ ਸਿੱਧਾ ਜਿਹੜਾ ਕ੍ਰੈਡਿਟ ਕਾਰਡ ਤੇ ਰੇਟਸ ਦੇ ਉੱਤੇ ਅਸਰ ਪੈਂਦਾ। ਜਦੋਂ ਕੱਟ ਨਹੀਂ ਹੋਣੇ ਤਾਂ ਅਗਲਿਆਂ ਦੀ ਮਰਜ਼ੀ ਆ, ਜਿੰਨੇ ਠੋਕ ਰਹੇ ਉਹਨੇ ਦੇ ਉੱਤੇ ਉਹਨਾਂ ਨੇ ਉਹ ਠੋਕੀ ਜਾਣਾ। ਸੋ ਰਿਕਾਰਡ ਤੋੜ ਇਸ ਟਾਈਮ ਅਮਰੀਕਾ ਦੇ ਉੱਤੇ ਕ੍ਰੈਡਿਟ ਕਾਰਡ ਡੈਟ ਆ। ਸੋ ਸੰਜਮ ਦੇ ਨਾਲ ਜਿਹੜਾ ਉਹ ਚੱਲੋ। ਜੇ ਤੁਹਾਡਾ ਕ੍ਰੈਡਿਟ ਕਾਰਡ ਤੁਹਾਡਾ ਜਾਂ ਕੋਈ ਵੀ ਡੈਟ ਜਿਹੜਾ ਆ ਤੁਹਾਡਾ ਆਊਟ ਆਫ ਕੰਟਰੋਲ ਹੋ ਰਿਹਾ, ਇਸ ਤੋਂ ਪਹਿਲਾਂ ਵੀ ਤੁਸੀਂ ਸਪਾਇਰਲ ਡਾਊਨ ਹੋ ਜਾਓ, ਤੁਸੀਂ ਨਿਰਮਲ ਮਾਨ ਉਹਨਾਂ ਦੇ ਜਿਹੜੀ ਊੜਾ ਡੈਟ ਰਿਲੀਫ ਆ ਉਹਨਾਂ ਦੇ ਨਾਲ ਕੰਸਲਟ ਕਰੋ, ਦੇਖੋ ਵੀ ਤੁਹਾਡੇ ਕੋਲ ਕੀ ਜਿਹੜੀਆਂ ਆਪਸ਼ਨਸ ਹੁੰਦੀਆਂ ਨੇ। ਸੋ ਜਦੋਂ ਕੋਈ ਨਿਰਮਲ ਭਾਜੀ ਕਾਲ ਕਰਦਾ ਆ, ਉਹ ਕੀ ਆਸ ਰੱਖਦਾ, ਕਿ ਕਿੱਦਾਂ ਦੀ ਗੱਲਬਾਤ ਹੁੰਦੀ ਹੈ, ਕਿਹੜੀਆਂ ਚੀਜ਼ਾਂ ਉਹਨਾਂ ਤੋਂ ਪੁੱਛੀਆਂ ਜਾਂਦੀਆਂ ਆ, ਕਿੱਦਾਂ ਦੀ ਕਨਵਰਸੇਸ਼ਨ ਜਿਹੜੀ ਉਹ ਹੁੰਦੀ ਆ? ਸੋ ਪਹਿਲਾਂ ਰਾਜ ਜਿਹੜਾ ਜਿੱਦਾਂ ਤੁਸੀਂ ਗੱਲ ਕੀਤੀ ਹੈ 100% ਜਿਹੜੀ ਵੀ ਪਹਿਲੀ ਤੱਕ ਕਾਲਰ ਪ੍ਰਾਈਵੇਸੀ ਜਿਹੜੀ ਹੈ ਫਰਮ ਬਿਗਨਿੰਗ ਟੂ ਐਂਡ, ਚਾਹੇ ਰੋਲ ਕਰਨ ਚਾਹੇ ਨਹੀਂ ਰੋਲ ਕਰਦੇ, ਚਾਹੇ ਕਈ ਵਾਰ ਕਸਟਮਰਸ ਜਿਹੜੇ ਹੁੰਦੇ ਨੇ ਸਾਡੇ ਰਿਲੇਟਡ ਵੀ ਹੁੰਦੇ ਨੇ। ਸੋ 100% ਪ੍ਰਾਈਵੇਸੀ ਜਿਹੜੀ ਤੁਸੀਂ ਕਾਲ ਕਰਦੇ ਹੋ ਵਿਦਿਨ 10-15 ਮਿੰਟ ਜਿਹੜੇ ਮੋਟਾ ਉਹਨਾਂ ਦਾ ਓਵਰਆਲ ਕਿੰਨਾ ਡੈਟ ਹੈਗਾ ਅਸੀਂ ਇੱਕ ਸੌਫਟ ਪੁੱਲ ਕਰਦੇ ਹਾਂ ਉਹਨਾਂ ਦੇ ਕ੍ਰੈਡਿਟ ਰਿਪੋਰਟ ਦੇ ਉੱਤੇ, ਜਿਹਦੇ ਨਾਲ ਉਹ ਜਿੰਨਾ ਉਹਨਾਂ ਦਾ ਡੈਟ ਹੈਗਾ ਸਾਰਾ ਆ ਜਾਂਦਾ, ਤੇ 15-20 ਮਿੰਟਾਂ ਦੇ ਵਿੱਚ ਉਹਨਾਂ ਡਾਕੂ ਸਾਈਨ ਆ ਜਾਂਦਾ। ਸੋ ਉਹਦੇ ਪਹਿਲਾਂ ਪੂਰਾ ਵੱਧ ਤੋਂ ਵੱਧ 20-25 ਮਿੰਟਾਂ ਦੇ ਵਿੱਚ ਕਿੰਨਾ ਉਹਨਾਂ ਦੇ ਪੇਮੈਂਟ ਬਣਨੀ ਹੈ, ਕਿੰਨਾ ਉਹਨਾਂ ਨੇ ਟਾਈਮ ਲੱਗਣਾ, ਔਰ ਕਦੋਂ ਉਹਨਾਂ ਦਾ ਕਿਹੜੇ ਕ੍ਰੈਡਿਟ ਸੈਟਲ ਹੋ ਜਾਣੇ ਨੇ, ਔਰ ਕਿੰਨੀ ਉਹਨਾਂ ਦੀ ਐਵਰੇਜ ਸੇਵਿੰਗ ਹੋਣੀ ਹੈ। 10 ਤੋਂ ਲੈ ਕੇ 15 ਮਿੰਟ ਦਾ ਟਾਈਮ ਲੱਗਦਾ ਜੇ ਤੁਸੀਂ ਕਾਲ ਕਰਦੇ ਹੋ। ਠੀਕ ਹੈ ਜੀ। ਸੋ ਕਾਲ ਕਰ ਲਿਓ ਜੀ 8888889914 888 888 9914 ਦੇ ਉੱਤੇ ਤੁਸੀਂ ਜਿਹੜਾ ਉਹ ਕਾਲ ਕਰੋ। ਤੇ ਬਹੁਤ ਸ਼ੁਕਰੀਆ ਨਿਰਮਲ ਮਾਨ ਭਾਜੀ, ਬੜੀ ਮਿਹਰਬਾਨੀ। ਤੇ ਅਗਲੀ ਵਾਰੀ ਫਿਰ ਮਿਲਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਜਾਂਦੇ ਰਾਜਕਰਮੀਤ ਸਿੰਘ ਜੀ, ਆਪਣੇ ਇਹ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ ਤੇ ਪ੍ਰੈਜ਼ੀਡੈਂਟ ਟਰੰਪ, ਬੈਂਸ ਤੇ ਜ਼ੈਲੈਂਸਕੀ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ, ਕੀ ਹੋਊਗਾ ਆਪਾਂ ਸ਼ਾਮ ਦੀਆਂ ਖਬਰਾਂ 'ਚ ਸਾਂਝਾ ਕਰਾਂਗੇ ਤੁਹਾਡੇ। ਜੀ ਮਿਹਰਬਾਨੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।